ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਹੋਣਗੇ ਜੀ ਸੁਸ਼ੀਲ ਦਸਾਂਝ ਤੇ ਦੱਸਣਗੇ ਪੰਜਾਬ ਦਾ ਹਾਲ। ਤੇ ਪੰਜਾਬੀ ਰੇਡੀਓ ਜੋ ਐਸੇ ਤੇ ਤੁਸੀਂ ਸੁਣ ਰਹੇ ਹੋ ਜੀ ਖਬਰ ਤੇ ਨਜ਼ਰ। ਤੇ ਇਸ ਨੂੰ ਜੇ ਸੁਣਨਾ ਹੈ ਪੰਜਾਬੀ ਰੇਡੀਓ ਜੋ ਐਸੇ ਨੂੰ ਤੁਸੀਂ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ ਤੇ ਸੁਣਨੇ ਲਈ ਤੁਸੀਂ ਟਾਈਪ ਕਰ ਸਕਦੇ ਜੀ www.punjabiradiousa.com। ਜੇ ਤੁਸੀਂ ਫੋਨ ਤੇ ਸੁਣਨਾ ਹੈ ਤੇ ਫੋਨ ਨੰਬਰ 832 551 5029 8325515029। ਦੂਸਰਾ ਫੋਨ ਨੰਬਰ 6054756868। ਤੇ ਹੁਣ ਆਪਾਂ ਜੀ ਗੱਲਬਾਤ ਕਰਦੇ ਹਾਂ ਸੁਸ਼ੀਲ ਦਸਾਂਝ ਹੋਰਾਂ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਜੀ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤਾਂ ਦੋਸਤੋ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋ ਰਹੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਪੰਜਾਬ ਤੋਂ ਲੈ ਕੇ ਭਾਰਤ ਜਾਂ ਹੋਰ ਕੁਝ ਰਾਜਨੀਤਿਕ ਘਟਨਾਵਾਂ ਬਾਰੇ ਚਰਚਾ ਸੁਣੋਗੇ। ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਰੇਡ ਕਾਇਆ, ਇਹਦੇ ਤੋਂ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਨਾ। ਨਾਲ ਪੰਜਾਬ ਦੀ ਪੋਲੀਟਿਕਸ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ ਆਪਾਂ ਗੱਲਬਾਤ ਜਿਵੇਂ ਤੁਸੀਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀ ਜਿਹੜੀ ਵੱਖਰੀ ਕਮੇਟੀ ਬਣੀ ਆ ਤੇ ਉਸ ਦਾ ਜਿਹੜਾ ਮਾਮਲਾ ਆ ਕਾਫੀ ਲਟਕ ਗਿਆ ਆ, ਕਾਫੀ ਕੁਛ ਉਹਦੇ ਵਿੱਚ ਚੱਲ ਰਿਹਾ ਆ। ਕਦੀ ਕਹਿ ਦਿੰਦੇ ਆ ਕਿ ਇੱਥੇ ਕੋਈ ਨਾ ਕੋਈ ਸਮਝੌਤਾ ਹੋਊਗਾ, ਕਦੀ ਇੱਕ ਦੂਜੇ ਦੇ ਖਿਲਾਫ ਉਹ ਡਾਂਗਾਂ ਤਾਣ ਕੇ ਖੜ ਜਾਂਦੇ ਆ। ਕੀ ਅਪਡੇਟ ਹੈ ਇਹਦੀ, ਕੀ ਚੱਲ ਰਿਹਾ ਇੱਥੇ? ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਚ ਕਰਨ ਵਾਲੀ ਆ ਉਹ ਇਹ ਹੈ ਕਿ ਤਹੰਮਲ ਕਿਤੇ ਦਿਖਾਈ ਨਹੀਂ ਦੇ ਰਿਹਾ, ਜਿਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਖਾਸ ਤੌਰ ਤੇ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੁੰਦੇ ਆ, ਜਿਹੜੇ ਸੰਵੇਦਨਸ਼ੀਲ ਇਸ਼ੂਜ਼ ਹੁੰਦੇ ਆ, ਜਿਹਦੇ ਨਾਲ ਲੋਕਾਂ ਦੀ ਆਸਥਾ ਜੁੜੀ ਹੁੰਦੀ ਹੈ, ਉਹਦੇ ਲਈ ਜ਼ਰੂਰੀ ਇਹ ਹੈ ਕਿ ਇੱਕ ਤਹੰਮਲ ਦੀ ਵਰਤੋਂ ਕੀਤੀ ਜਾਏ, ਨਿਮਰਤਾ ਦਾ ਭਾਵ ਹੋਣਾ ਚਾਹੀਦਾ। ਤੇ ਖਾਸ ਤੌਰ ਤੇ ਸਿੱਖ ਧਰਮ ਵੀ ਜਿਹੜਾ ਆ ਉਹ ਇਹੀ ਸਿਖਾਉਂਦਾ। ਜਾਂ ਦੁਨੀਆ ਦਾ ਕੋਈ ਵੀ ਧਰਮ ਜਿਹੜਾ ਆ, ਦੁਨੀਆ ਦਾ ਕੋਈ ਵੀ ਧਰਮ ਹਿੰਸਾ ਨਹੀਂ ਸਿਖਾਉਂਦਾ। ਸਾਡੀ ਬਦਕਿਸਮਤੀ ਇਹ ਆ ਅਸੀਂ ਜਿਹਨਾਂ ਸਮਿਆਂ 'ਚ ਰਹਿ ਰਹੇ ਹਾਂ ਵੀ ਧਰਮ ਦੇ ਨਾਂ ਤੇ ਸਾਰਾ ਕੁਝ ਹਿੰਸਕ ਹੁੰਦਾ। ਯਤਨ ਕਰਨੇ ਨਾ ਕਰਨੇ ਇਸ ਗੱਲ ਤੇ ਡਿਪੈਂਡ ਕਰ ਰਿਹਾ ਅੱਜ ਕੱਲ੍ਹ ਵੀ ਇਹਦੇ ਵਿੱਚੋਂ ਵੋਟਾਂ ਕਿੰਨੀਆਂ ਕੁ ਨਿਕਲਣਗੀਆਂ। ਖਾਸ ਤੌਰ ਤੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਾਮਲਾ ਆ, ਉਹ ਮਾਮਲੇ ਦੀ ਜੜ ਦੇ ਵਿੱਚ ਜਿੱਥੇ ਵੋਟਾਂ ਬੈਠੀਆਂ ਉੱਥੇ ਨਾਲ ਦੀ ਨਾਲ ਨੋਟ ਵੀ ਬੈਠੇ ਆ ਜੀ। ਮਤਲਬ ਦੁੱਖ ਤੇ ਪਰੇਸ਼ਾਨੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਸਾਡੇ ਸਰਦਾਰ ਬਣ ਕੇ ਜਿਹੜੇ ਆ ਗੋਲਕਾਂ ਲਈ ਲੜ ਰਹੇ ਆ। 200 ਕਰੋੜ ਰੁਪਇਆ ਜਾਂ 150 ਕਰੋੜ ਰੁਪਇਆ ਜਿਹੜਾ ਸਾਲ ਦਾ ਹਰਿਆਣੇ ਦੇ ਗੁਰਦੁਆਰਿਆਂ ਦੇ ਵਿੱਚ ਚੜਾਵਾ ਚੜ੍ਹਦਾ, ਲੜਾਈ ਉਹਦੀ ਹੈ। ਤੇ ਉਹ ਲੜਾਈ ਦੇ ਪਿੱਛੇ ਜਿਹੜੀ ਪੋਲੀਟਿਕਸ ਹੈ ਉਹ ਵੋਟ ਪੋਲੀਟਿਕਸ ਹੈ। ਹੁਣ ਕੱਲ੍ਹ ਯਤਨ ਜਿਹੜੇ ਸਾਡੇ ਸਾਹਮਣੇ ਆਏ ਉਹ ਯਤਨ ਕਹੇ ਗਏ, ਪਰ ਸਾਨੂੰ ਉਹਦੇ ਤੇ ਸ਼ੱਕ ਸੀ। ਕਿਹਾ ਗਿਆ ਕਿ ਸਾਰੀਆਂ ਧਿਰਾਂ ਨੇ ਬੈਠ ਕੇ ਮੀਟਿੰਗ ਕਰ ਲਈ ਹੈ। ਮੀਟਿੰਗ ਦੇ ਵਿੱਚ ਤੈਅ ਹੋ ਗਿਆ ਕਿ ਇਸ ਮਸਲੇ ਨੂੰ ਹੱਲ ਕਰਨ ਵਾਸਤੇ 5 ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਏਗੀ ਜੀ। ਤੇ ਕਮੇਟੀ ਬਣਾਉਣ ਦੇ ਅਧਿਕਾਰ ਕਿਹਨੂੰ ਦਿੱਤੇ? ਜਥੇਦਾਰ ਅਵਤਾਰ ਸਿੰਘ ਮੱਕੜ ਨੂੰ। ਸਾਨੂੰ ਉਦੋਂ ਖੁਰਕ ਗਈ ਵੀ ਗੱਲ ਖਰਾਬ ਹੈ ਇਹ। ਤੇ ਜਦੋਂ ਡਿਟੇਲ ਅਸੀਂ ਪੜ੍ਹੀ ਤੇ ਪਤਾ ਲੱਗਾ ਕਿ ਜਿਹੜੀ ਕਹਿੰਦੇ ਮੀਟਿੰਗ ਹੋਈ ਆ, ਸਾਂਝੀ ਮੀਟਿੰਗ ਸਾਰੀਆਂ ਧਿਰਾਂ ਦੀ, ਉਸ ਮੀਟਿੰਗ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਨ ਵਾਲੇ ਜਾਂ ਲੜਾਈ ਲੜਨ ਵਾਲੇ ਜਿਹੜੇ ਆਗੂ ਤਾਂ ਦੋ ਹੀ ਹੈ ਨਹੀਂ ਸੀ। ਨਾ ਉਹਦੇ ਚ ਦਿਦਾਰ ਸਿੰਘ ਨਲਵੀ, ਨਾ ਜਗਦੀਸ਼ ਝੀਂਡਾ। ਮੀਟਿੰਗ ਕਿਹੜੇ ਲੋਕ ਸੀ? ਮੀਟਿੰਗ ਚ ਨਵੀਂ ਬਣੀ ਕਮੇਟੀ ਦੇ ਜਨਰਲ ਸੈਕਟਰੀ ਦਾ ਸੀ, ਮੀਤ ਪ੍ਰਧਾਨ ਵੀ ਸੀ, ਜੁਆਇੰਟ ਸੈਕਟਰੀ ਵੀ ਸੀ। ਪਰ 2 ਬੰਦੇ ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮੇਸ਼ਰ ਸਰਨਾ ਤੇ ਉਹਨਾਂ ਦਾ ਭਰਾ ਹਰਵਿੰਦਰ ਸਰਨਾ, ਤੇ ਇੱਧਰੋਂ ਚੰਦੂ ਮਾਜਰਾ ਸਾਹਿਬ ਤੇ 2-3 ਬੰਦੇ ਹੋਰ ਤੇ ਜਥੇਦਾਰ ਮੱਕੜ ਬੈਠ ਕੇ ਫੈਸਲਾ ਕਰ ਲਿਆ ਕਿ ਕਮੇਟੀ ਬਣੂਗੀ 5 ਸਿੱਖ ਵਿਦਵਾਨਾਂ ਦੀ, ਉਹ ਤੈਅ ਕਰ ਦਊਗੀ। ਕਮੇਟੀ ਬਣਾਉਣੀ ਮੱਕੜ ਸਾਹਿਬ ਨੇ। ਅਸੀਂ ਥੋੜਾ ਸੋਚਿਆ ਇਸ ਮਸਲੇ ਦੇ ਉੱਤੇ, ਮੈਂ ਵਿਚਾਰ ਕਰ ਰਿਹਾ ਸੀ ਵੀ ਇਹ ਪੋਸੀਬਿਲਿਟੀ ਕਿਵੇਂ ਹੋ ਸਕਦੀ ਹੈ ਵੀ ਜੇ ਦਿਦਾਰ ਸਿੰਘ ਨਲਵੀ ਤੇ ਜਗਦੀਸ਼ ਝੀਂਡਾ ਨਹੀਂ ਤਾਂ ਕਮੇਟੀ ਬਣਾਉਣ ਦਾ ਫੈਸਲਾ ਕਿੱਦਾਂ ਸਿਰੇ ਚੜੇਗਾ। ਤੇ ਇਹ ਵੀ ਸਾਨੂੰ ਖੁੜਕ ਰਹੀ ਸੀ ਵੀ ਇਸ ਗੱਲ ਨੂੰ ਕੌਣ ਪ੍ਰਵਾਨ ਕਰੇਗਾ ਵੀ ਕਮੇਟੀ ਜਥੇਦਾਰ ਅਵਤਾਰ ਸਿੰਘ ਮੱਕੜ ਇਕੱਲੇ ਬਣਾ ਦੇਣ।
ਕਮੇਟੀ ਬਣਾਉਣੀ ਸੀ, ਜਿਹੜਾ 4 ਦਿਨਾਂ ਦੀ ਕਹਿੰਦੇ ਮੀਟਿੰਗ ਹੋਈ ਸੀ, ਉਹਨਾਂ ਦੇ ਵਿੱਚੋਂ ਇੱਕ ਨੁਮਾਇੰਦਾ ਲੈ ਕੇ ਉਹਨਾਂ ਨੂੰ ਅਧਿਕਾਰ ਦਿੱਤਾ ਜਾਂਦਾ ਵੀ ਤੁਸੀਂ 5 ਮੈਂਬਰੀ ਸਿੱਖ ਵਿਦਵਾਨ ਲੱਭ ਲਓ ਤੇ ਕਮੇਟੀ ਬਣਾ ਲਓ। ਉਹੀ ਹੋਇਆ ਜਿਹੜੇ ਸਾਡੇ ਮਨ ਦੇ ਵਿੱਚ ਖਦਸ਼ਾ ਸੀ। ਜਨਰਲ ਝੀਂਡਾ ਨੇ ਕੱਲ ਸ਼ਾਮੀ ਬਿਆਨ ਦੇ ਦਿੱਤਾ ਵੀ ਸਾਨੂੰ ਇਹ ਕਮੇਟੀ ਕੋਈ ਮਨਜ਼ੂਰ ਨਹੀਂ ਜਿਹੜੀ ਜਥੇਦਾਰ ਮੱਕੜ ਨੇ ਬਣਾਉਣੀ। ਸੋ ਉਹ ਜਿਹੜਾ ਲੱਗਦਾ ਸੀ ਵੀ ਜਿਹੜਾ ਦਾਅਵਾ ਕੀਤਾ ਗਿਆ ਸੀ ਵੀ ਮਸਲਾ ਹੱਲ ਕਰ ਲੈਣਾ ਜੀ, ਹਰਿਆਣੇ ਦੀ ਕਮੇਟੀ ਦਾ ਮਸਲਾ ਹੱਲ 5 ਸਿੱਖ ਵਿਦਵਾਨ ਬਿਠਾ ਦੇਣੇ, ਉਹਨਾਂ ਨੇ ਹੱਲ ਕਰ ਦੇਣਾ, ਇਹ ਪੋਸੀਬਿਲਿਟੀ ਖਤਮ ਹੋ ਗਈ। ਉੱਦਾਂ ਵੀ ਮੈਂ ਕਹਿੰਦਾ ਵੀ ਚਲੋ 1 ਮਿੰਟ ਲਈ ਆਪਾਂ ਮੰਨ ਲਈਏ ਵੀ ਕਮੇਟੀ ਬਣ ਗਈ ਤੇ ਕੀ ਹੱਲ ਕਰੇਗੀ ਕਮੇਟੀ? ਕੀ ਹਰਿਆਣਾ ਦੀ ਸਰਕਾਰ ਦਾ ਜਿਹੜਾ ਫੈਸਲਾ ਆ ਉਹ ਰਿਵਰਸ ਹੋ ਜਾਏਗਾ? ਕਿੱਦਾਂ ਰਿਵਰਸ ਹੋ ਜਾਏਗਾ ਵੀ ਉਹ ਰਿਵਰਸ ਹੋ ਹੀ ਨਹੀਂ ਸਕਦਾ। ਉਹ ਰਿਵਰਸ ਤਾਂ ਸਰਕਾਰ ਹੀ ਕਰ ਸਕਦੀ ਹੈ। ਹੁਣ ਜੇ ਸਰਕਾਰ ਰਿਵਰਸ ਕਰੂਗੀ ਤਾਂ ਰਿਵਰਸ ਹੋਊਗਾ ਉਹ ਫੈਸਲਾ ਜਿਹੜਾ ਕਾਨੂੰਨ ਬਣ ਚੁੱਕਾ। ਉਹ ਸਿੱਖ ਵਿਦਵਾਨਾਂ ਦੇ ਕਹਿਣ ਨਾਲ ਉਹ ਰਿਵਰਸ ਥੋੜ੍ਹਾ ਹੋ ਜਾਣਾ। ਫਿਰ ਹੁਣ ਮਸਲਾ ਇੱਥੇ ਖੜ ਗਿਆ ਆ ਕੇ ਵੀ ਕਾਨੂੰਨੀ ਜਿਹੜੀ ਜੰਗ ਹੈ ਸ਼ੁਰੂ ਹੋ ਗਈ ਹੈ ਜੀ। ਹਰਿਆਣੇ ਦੀ ਵੱਖਰੀ ਕਮੇਟੀ ਦੀ ਜੰਗ ਜਿਹੜੀ ਹੈ ਕਾਨੂੰਨ ਦੇ ਵਿੱਚ ਸਾਡੇ ਸਾਹਮਣੇ ਆ ਗਈ ਹੈ। ਹੁਣ ਹਰਿਆਣਾ ਕਮੇਟੀ ਦੇ ਖਿਲਾਫ ਹੈ ਕਾਨੂੰਨੀ ਜੰਗ। ਇਹ ਹੈ ਵੀ ਕੁਰੂਕਸ਼ੇਤਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਹੈ। ਔਰ ਇਹ ਪਟੀਸ਼ਨ ਦੇ ਉੱਤੇ ਫੈਸਲਾ ਕਿੱਦਾਂ ਹੁੰਦਾ ਕਿੱਦਾਂ ਨਹੀਂ, 3 ਜੱਜਾਂ ਦਾ ਬੈਂਚ ਜਿਹੜਾ ਇਹਦੀ ਸੁਣਵਾਈ ਕਰੂਗਾ ਤੇ ਇਹਦੇ ਤੇ ਫਿਰ ਸਾਰੀਆਂ ਡਿਟੇਲਸ ਆਉਣਗੀਆਂ। ਉਸ ਤੋਂ ਬਾਅਦ ਹੀ ਗੱਲ ਚੱਲੂਗੀ। ਯਾਨੀ ਇਹ ਕਮੇਟੀ ਦਾ ਮਾਮਲਾ ਲੰਮਾ ਪੈ ਗਿਆ। ਅੱਜ ਭੁਪਿੰਦਰ ਸਿੰਘ ਹੁੱਡਾ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਬਾਦਲ ਸਾਹਿਬ ਨੂੰ ਕਿਹਾ ਕਿ ਮਰਦ ਮਰਾਉਣ ਦੀਆਂ ਗੱਲਾਂ ਨਾ ਕਰੋ। ਜੇ ਤੁਹਾਨੂੰ ਕੋਈ ਲੱਗਦਾ ਇਤਰਾਜ਼ ਹੈ ਤੇ ਕਾਨੂੰਨ ਦਾ ਰਸਤਾ ਅਖਤਿਆਰ ਕਰੋ। ਤੇ ਕਾਨੂੰਨ ਦਾ ਰਸਤਾ ਅਖਤਿਆਰ ਹੁਣ ਹੋ ਗਿਆ। ਤੇ ਜਿਹੜਾ ਵਿਦਵਾਨਾਂ ਦਾ ਪੈਨਲ ਬਣਾਉਣਾ ਸੀ ਉਹਦੇ ਬਾਰੇ ਹਰਿਆਣਾ ਕਮੇਟੀ ਜਿਹੜੀ ਹੈ ਉਹ ਬਿਲਕੁਲ ਨਹੀਂ ਰਾਜ਼ੀ ਹੋਈ। ਅੱਜ ਕੁਰੂਕਸ਼ੇਤਰ ਦੇ ਵਿੱਚ ਵੱਖਰੀ ਮੀਟਿੰਗ ਕਰ ਰਹੇ ਹੈ ਤੇ ਕੁਰੂਕਸ਼ੇਤਰ ਦੇ ਵਿੱਚ ਵੈਸੇ ਵੀ ਗੁਰੂ ਘਰ ਤੇ ਕਬਜ਼ੇ ਦੀ ਲੜਾਈ ਜਿਹੜੀ ਆ ਤਿੱਖੀ ਹੁੰਦੀ ਜਾ ਰਹੀ ਹੈ। ਪੁਲਿਸ ਵਿਚਾਰੇ ਖੜੀ ਹੈ ਤੇ ਕਰਨਾਲ ਤੋਂ ਵੀ ਬਾਕੀ ਥਾਵਾਂ ਤੋਂ ਵੀ ਹਰਿਆਣੇ ਦੀ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਹਮਾਇਤੀ ਜਿਹੜੇ ਹੈ ਉਹ ਆਏ ਹੋਏ ਆ ਤੇ ਉੱਥੇ ਕਾਫੀ ਤਣਾਅ ਵਾਲੀ ਸਥਿਤੀ ਹੈ। ਸੋ ਗੋਲਕਾਂ ਦੀ ਜੰਗ ਜਿਹੜੀ ਸੜਕਾਂ ਤੇ ਲੜਨ ਦੇ ਜਿਹੜੇ ਆ ਸ਼ਰਮਨਾਕ ਜਿਹੜੇ ਇੱਕ ਕਿਸਮ ਦੇ ਜਿਹੜੇ ਵਰਤਾਰੇ ਆ ਉਹ ਸ਼ਾਇਦ ਇਹਨਾਂ ਸਮਿਆਂ 'ਚ ਸਾਨੂੰ ਦੇਖਣੇ ਪੈਣੇ ਆ। ਅਸੀਂ ਵਾਰ-ਵਾਰ ਫਿਰ ਇਹ ਗੱਲ ਕਹਿੰਦੇ ਆ ਵੀ ਲੋੜ ਇਸ ਗੱਲ ਦੀ ਹੈ ਕਿ ਆਪਣੀ ਈਗੋ ਜਾਂ ਸੁਪਰ ਈਗੋ ਜਿਹੜੀ ਹੈ, ਜਿਹੜੀ ਹਉਮੈ ਹੈ, ਉਹ ਤਿਆਗ ਦੇਣੀ ਚਾਹੀਦੀ ਹੈ ਦੋਹਾਂ ਧਿਰਾਂ ਦੇ ਲੋਕਾਂ ਨੂੰ। ਤੇ ਇਸ ਮਸਲੇ ਦਾ ਸਾਰਥਕ ਕਿਸਮ ਦਾ ਹੱਲ ਜਿਹੜਾ ਕਾਨੂੰਨ ਤੇ ਸੰਵਿਧਾਨ ਦੇ ਦਾਇਰੇ 'ਚ ਹੈ ਤੇ ਧਾਰਮਿਕ ਮਰਿਆਦਾ ਦੇ ਦਾਇਰੇ 'ਚ ਹੈ ਉਹ ਹੀ ਕਰ ਲੈਣਾ ਚਾਹੀਦਾ ਹੈ। ਉਹ ਤਾਂ ਪੋਸੀਬਲ ਹੈ ਜੇ ਇੱਛਾ ਸ਼ਕਤੀ ਹੋਵੇ, ਰਾਜਨੀਤਿਕ ਇੱਛਾ ਸ਼ਕਤੀ ਵੀ ਹੋਵੇ, ਧਾਰਮਿਕ ਜਿਹੜੇ ਮਾਮਲੇ ਉਹਨਾਂ 'ਚ ਦਖਲ ਨਾ ਦੇਣ ਦਾ ਤਹਈਆ ਹੋਵੇ, ਤਾਂ ਜੋ ਮਸਲੇ ਹੱਲ ਹੋਣਗੇ। ਨਹੀਂ ਤਾਂ ਰਾਜਨੀਤੀ ਆਪਣੀਆਂ ਗੋਟੀਆਂ ਫਿੱਟ ਕਰ ਰਹੀ ਹੈ ਤੇ ਧਰਮ ਦੀ ਵਰਤੋਂ ਨਹੀਂ ਸਗੋਂ ਦੁਰਵਰਤੋਂ ਕਰ ਰਹੀ ਜੀ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈ ਕਿ ਦੋਨੇ ਪਾਰਟੀਆਂ ਜਿਹੜੀਆਂ ਇੱਕ ਗੋਲਕ ਦੀ ਲੜਾਈ ਹੈਗੀ ਇਹਨਾਂ ਦੀ, ਇੱਕ ਗੋਲਕ ਕਰਕੇ ਆ। ਤੇ ਵੈਸੇ ਜਿਵੇਂ ਜੇ ਸਿੱਖਾਂ ਦੇ ਮਸਲਿਆਂ ਲਈ ਇਹਨਾਂ ਨੇ ਕਦੇ ਵੀ ਕੋਈ ਇਨਸਾਫ ਦੀ ਗੱਲ ਲੈਣੀ ਹੋਵੇ, ਨਾ ਤੇ ਹਰਿਆਣੇ ਦੇ ਸਿੱਖ ਇਸ ਤਰ੍ਹਾਂ ਸੜਕਾਂ ਤੇ ਉਤਰੇ ਆ ਤੇ ਨਾ ਜਿਹੜੇ ਪੰਜਾਬ ਤੋਂ ਜਿਹੜੀਆਂ ਟਾਸਕ ਫੋਰਸਾਂ ਗਈਆਂ ਆ ਜਾਂ ਸਾਡੇ ਲੀਡਰ ਗਏ ਆ, ਧਾਰਮਿਕ ਲੀਡਰ ਗਏ ਆ, ਜਾਂ ਸਾਡੇ ਪੋਲੀਟੀਸ਼ੀਅਨ ਉੱਥੇ ਡੇਰੇ ਲਾ ਕੇ ਬੈਠੇ ਆ ਤੇ ਆ ਜਿਹੜੇ ਜਥੇਦਾਰ ਬੈਠੇ ਆ, ਕਦੀ ਵੀ ਇਹਨਾਂ ਨੇ ਸਾਡੇ ਜੋ ਕਤਲੇਆਮ ਕੀਤਾ ਗਿਆ ਪੰਜਾਬ ਦੇ ਵਿੱਚ, ਜਿਵੇਂ ਬੱਚੇ ਸੀਗੇ ਜਿਹੜੇ ਨੌਜਵਾਨ ਆ, ਕਿਸ ਤਰ੍ਹਾਂ ਉਹਨਾਂ ਨੂੰ ਦੇ ਨਾਲ ਕੀਤੀ ਗਈ ਆ, ਉਹ ਇਨਸਾਫ ਲੈਣ ਲਈ ਕਦੀ ਵੀ ਕਿਸੇ ਸੜਕਾਂ ਤੇ ਨਹੀਂ ਉਤਰੇ। ਪਰ ਇਹ ਸੋਚਣ ਵਾਲੀ ਗੱਲ ਹੈ। ਤੇ ਅਗਲੀ ਗੱਲ ਕਰੀਏ ਜੀ ਕਾਂਗਰਸ ਦੀ ਜਗਮੀਤ ਬਰਾੜ ਦੀ, ਕਿ ਪਹਿਲਾਂ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਤੇ ਹੁਣ ਕਿਹੋ ਜਿਹਾ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਉਹ ਭੜਕ ਉੱਠੇ ਨੇ ਜੀ ਸੋਨੀਆ ਗਾਂਧੀ ਤੇ ਰਾਹੁਲ। ਦੇਖੋ ਕਾਂਗਰਸ ਪਾਰਟੀ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਜਦੋਂ ਕਹਿੰਦੇ ਦਿਨ ਮਾੜੇ ਆਏ ਹੋਣ ਨਾ ਜੀ, ਤੇ ਜਿਹੜੀ ਵੀ ਕੋਈ ਸਟੈਪ ਕੋਈ ਬੰਦਾ ਪੁੱਟਦਾ ਤੇ ਉਹ ਸਟੈਪ ਗਲਤ ਹੀ ਪੁੱਟਿਆ ਜਾਂਦਾ। ਹੁਣ ਕਾਂਗਰਸ ਪਾਰਟੀ ਦੇ ਹਿੰਦੁਸਤਾਨ 'ਚ ਦਿਨ ਮਾੜੇ ਚੱਲ ਰਹੇ ਅੱਜ ਕੱਲ੍ਹ। ਕੱਲ੍ਹ ਨੂੰ ਕਾਂਗਰਸ ਪਾਰਟੀ ਮੁੜ ਕੇ ਪੈਦਾ ਹੋ ਜਾਵੇ ਤੇ ਇਹਦੇ ਲਈ ਬੜੀ ਜ਼ਿਆਦਾ ਜਿਹੜੀ ਹੈ ਮਿਹਨਤ ਕਰਨ ਦੀ ਜ਼ਰੂਰਤ ਹੈ। ਹੋਇਆ ਇਹ ਹੈ ਕਿ ਜਗਮੀਤ ਬਰਾੜ ਜਿਸ ਕਿਸਮ ਦੀ ਸ਼ਖਸੀਅਤ ਹੈ, ਉਹ ਪਹਿਲੀ ਗੱਲ ਤਾਂ ਜਗਮੀਤ ਬਰਾੜ ਬਾਰੇ ਅਸੀਂ ਇਹ ਗੱਲ ਕਰ ਲਈਏ ਕਿ ਉਹਨਾਂ ਦੀ ਓਨੈਸਟੀ ਤੇ ਕਿਸੇ ਕਿਸਮ ਦਾ ਕੋਈ ਕੁਐਸਚਨ ਨਹੀਂ ਹੈ। ਜਗਮੀਤ ਬਰਾੜ ਕਾਂਗਰਸ ਦੇ ਜਿਹੜੇ ਬਾਕੀ ਲੀਡਰ ਹੈ, ਮੈਂ ਪਰਸਨਲੀ ਬਾਕੀਆਂ ਨਾਲੋਂ ਮਤਲਬ ਮੁਕਾਬਲਤਨ ਪਸੰਦ ਕਰਨ ਵਾਲਾ ਲੀਡਰ ਹੈ। ਉਹ ਲੋਕ ਵੀ ਪਸੰਦ ਕਰਦੇ ਆ ਕਿਉਂਕਿ ਉਹਦਾ ਇੱਕ ਇਤਿਹਾਸ ਹੈ। ਉਹ ਲੜਦਾ ਮਰਦਾ ਰਹਿੰਦਾ ਹਮੇਸ਼ਾ ਹੀ। ਉਹ ਵਿਰੋਧੀਆਂ ਖਿਲਾਫ ਵੀ ਲੜ ਰਿਹਾ ਤੇ ਪਾਰਟੀ ਦੇ ਅੰਦਰ ਵੀ ਲੜਦਾ ਰਿਹਾ। ਉਹਦਾ ਰਿਕਾਰਡ ਇਹੀ ਹੈ।
ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਕਾਫੀ ਲੰਮਾ ਸਮਾਂ ਪਹਿਲਾਂ ਜਦੋਂ ਕਾਂਗਰਸ ਪਾਰਟੀ ਟੁੱਟੀ ਤੇ ਨਰਾਇਣ ਦੱਤ ਤਿਵਾੜੀ ਦੀ ਅਗਵਾਈ 'ਚ ਪਾਰਟੀ ਬਣੀ ਤੇ ਉਹ ਤਿਵਾੜੀ ਕਾਂਗਰਸ ਚਲੇ ਗਏ ਜਗਮੀਤ ਬਰਾੜ। ਫਿਰ ਵਾਪਸ ਆਉਣਾ ਪਿਆ ਉਹਨਾਂ ਨੂੰ, ਵਾਪਸ ਹੁਣ ਕਾਂਗਰਸ ਆਏ ਆ ਤੇ ਬਾਦਲਾਂ ਦੇ ਖਿਲਾਫ ਪਹਿਲੀ ਜੰਗ ਜੇ ਕਿਸੇ ਨੇ ਲੜੀ ਹੈ ਲੋਕ ਸਭਾ ਦੇ ਵਿੱਚ ਤੇ ਉਹ ਜਗਮੀਤ ਬਰਾੜ ਨੇ ਲੜੀ ਹੈ। ਤੇ ਉਸ ਤੋਂ ਬਾਅਦ ਉਹਨੂੰ ਤਵੱਜੋ ਬਹੁਤ ਦੇ ਦਿੱਤੀ ਗਈ। ਠੀਕ ਹੈ, ਆਲ ਇੰਡੀਆ ਦਾ ਵਰਕਿੰਗ ਕਮੇਟੀ ਮੈਂਬਰ ਵੀ ਉਹਨਾਂ ਨੂੰ ਬਣਾਇਆ ਗਿਆ, ਆਲ ਇੰਡੀਆ ਕਾਂਗਰਸ ਦੇ ਸਪੈਸ਼ਲ ਇਨਵਾਈਟੀ ਵੀ ਪੱਕੇ ਤੌਰ ਤੇ ਉਹ ਲੈ ਲਿਆ ਗਿਆ, ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਸਗੋਂ ਜੇ ਤੁਸੀਂ ਖਬਰਾਂ ਪਿਛਲੇ ਸਮੇਂ ਦੇ ਵਿੱਚ ਪੜ੍ਹੀਆਂ ਜਾਂ ਸੁਣੀਆਂ ਤੇ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਕੋਈ ਵੀ ਕਾਂਗਰਸ ਦਾ ਕੈਂਡੀਡੇਟ ਖੜਾ ਹੋਣ ਨੂੰ ਤਿਆਰ ਨਹੀਂ ਸੀ, ਮਤਲਬ ਸਾਰੇ ਭੱਜ ਰਹੇ ਸੀ। ਪ੍ਰਤਾਪ ਸਿੰਘ ਬਾਜਵਾ ਵੀ ਭੱਜ ਰਿਹਾ ਸੀ, ਮੈਂ ਨਹੀਂ ਚੋਣ ਲੜਨੀ। ਕੈਪਟਨ ਅਮਰਿੰਦਰ ਨੇ ਵੀ ਕਹਿਤਾ ਸੀ ਮੈਂ ਨਹੀਂ ਚੋਣ ਲੜਨੀ। ਤੇ ਫਿਰ ਬਾਅਦ ਵਿੱਚ ਹਾਈਕਮਾਨ ਦੀ ਸਖਤੀ ਤੋਂ ਬਾਅਦ ਇਹਨਾਂ ਲੋਕਾਂ ਨੇ ਚੋਣ ਲੜੀ ਸੀ। ਉਦੋਂ ਬਾਅਦ ਇੱਕੋ ਇੱਕ ਲੀਡਰ ਸੀ ਜਗਮੀਤ ਬਰਾੜ, ਜਿਹਨੇ ਓਪਨਲੀ ਕਿਹਾ ਵੀ ਮੈਨੂੰ ਜਿੱਥੋਂ ਮਰਜ਼ੀ ਚੋਣ ਲੜਾ ਲਓ, ਮੈਨੂੰ ਭਾਵੇਂ ਅੰਮ੍ਰਿਤਸਰ ਚੋਣ ਲੜਾਓ, ਮੈਨੂੰ ਭਾਵੇਂ ਫਰੀਦਕੋਟ ਤੋਂ ਲੜਾਓ, ਭਾਵੇਂ ਫਿਰੋਜ਼ਪੁਰ ਤੋਂ ਲੜਾਓ, ਜਿੱਥੋਂ ਕਹੋਗੇ ਮੈਂ ਚੋਣ ਲੜਾਂਗਾ। ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਇੱਕ ਬੰਦਾ ਜਿਹੜਾ ਚੰਗਾ ਲੀਡਰ ਹੈ, ਮਾਸ ਲੀਡਰ ਹੈ, ਉਹ ਕਹਿ ਰਿਹਾ ਜਿੱਥੋਂ ਮਰਜ਼ੀ ਲੜਾਓ, ਉਹਨੂੰ ਟਿਕਟ ਨਹੀਂ ਦਿੱਤੀ ਗਈ। ਉਹ ਬੰਦੇ ਜਿਹੜੇ ਕਹਿੰਦੇ ਅਸੀਂ ਨਹੀਂ ਚੋਣ ਲੜਨਾ, ਮਨੀਸ਼ ਤਿਵਾੜੀ ਵੀ ਦੌੜ ਗਏ, ਮੈਂ ਨਹੀਂ ਚੋਣ ਲੜਦਾ, ਬਿਮਾਰ ਹੋ ਗਏ, ਉਹਨਾਂ ਬੰਦਿਆਂ ਨੂੰ ਧੱਕੇ ਨਾਲ ਟਿਕਟਾਂ ਦਿੱਤੀਆਂ ਗਈਆਂ। ਕੈਪਟਨ ਅਮਰਿੰਦਰ ਨੂੰ, ਠੀਕ ਹੈ ਕੈਪਟਨ ਅਮਰਿੰਦਰ ਜਿੱਤ ਗਏ, ਜਾਂ ਪ੍ਰਤਾਪ ਸਿੰਘ ਬਾਜਵਾ, ਇਹਨਾਂ ਲੋਕਾਂ ਨੂੰ ਧੱਕੇ ਨਾਲ ਲੜਾਇਆ ਗਿਆ। ਸੋ ਜਗਮੀਤ ਬਰਾੜ ਦੇ ਮਨ 'ਚ ਇੱਕ ਤਾਂ ਇਹ ਕਿਤੇ ਨਾ ਕਿਤੇ ਗੁੱਸਾ ਖਟਕ ਰਿਹਾ ਵੀ ਮੈਂ ਤਨਦੇਹੀ ਨਾਲ ਲੱਗਾ ਹੋਇਆ ਪਾਰਟੀ 'ਚ ਕੰਮ ਕਰ ਰਿਹਾ ਤੇ ਮੈਨੂੰ ਉਨੀ ਤਵੱਜੋ ਨਹੀਂ ਮਿਲਦੀ। ਇਸ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਜਿਹੜੀ ਇਸ ਵੇਲੇ ਦੀ ਹਾਲਤ ਹੈ ਉਹਦੇ ਤੇ ਬਕਾਇਦਾ ਇੱਕ ਪ੍ਰੈਸ ਬਿਆਨ ਲਿਖਤੀ ਆਪ ਲਿਖ ਕੇ ਜਾਰੀ ਕੀਤਾ 3 ਦਿਨ ਪਹਿਲਾਂ, ਲੋਕ ਸਭਾ ਦੀ ਗੈਲਰੀ 'ਚ ਉਹਨੇ ਵੰਡਿਆ। ਉਹਦੇ ਜਿਹੜੀਆਂ ਖਬਰਾਂ ਆਈਆਂ ਉਹਦੇ 'ਚ ਉਹਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਲਤ ਸੁਧਾਰਨ ਲਈ ਜ਼ਰੂਰੀ ਹੈ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੁਣ 2 ਸਾਲ ਵਾਸਤੇ ਘਰੇ ਬਹਿ ਜਾਣ। ਬਾਅਦ ਵਿੱਚ ਇਹਦੇ ਤੇ ਸ਼ੋਕਾਜ਼ ਨੋਟਿਸ ਜਾਨੀ ਕਾਰਨ ਦੱਸੋ ਨੋਟਿਸ ਜਿਹੜਾ ਆ ਪ੍ਰਤਾਪ ਸਿੰਘ ਬਾਜਵੇ ਨੇ ਜਾਰੀ ਕੀਤਾ, ਇਹ ਤੋਂ ਅਨੁਸ਼ਾਸਨ ਭੰਗ ਕੀਤਾ। ਜਗਮੀਤ ਬਰਾੜ ਨੇ ਮੋੜਵਾਂ ਜਵਾਬ ਦਿੱਤਾ ਕਿ ਮੈਂ ਕੋਈ ਅਨੁਸ਼ਾਸਨ ਭੰਗ ਨਹੀਂ ਕੀਤਾ, ਸਗੋਂ ਪ੍ਰਤਾਪ ਸਿੰਘ ਬਾਜਵੇ ਨੂੰ ਮੈਨੂੰ ਸ਼ੋਕਾਜ਼ ਨੋਟਿਸ ਜਾਰੀ ਕਰਨ ਦਾ ਕੋਈ ਹੱਕ ਨਹੀਂ। ਤੇ ਦੂਜੀ ਗੱਲ ਉਹਨਾਂ ਨੇ ਆਪਣਾ ਬਿਆਨ ਦੇ ਵਿੱਚ ਥੋੜੀ ਤਬਦੀਲੀ ਕੀਤੀ ਹੈ, ਕਹਿ ਕੇ ਕਿ ਮੈਂ ਇਹ ਨਹੀਂ ਕਿਹਾ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਘਰ ਬਹਿ ਜਾਣ, ਮੈਂ ਇਹ ਜ਼ਰੂਰ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ 2 ਸਾਲ ਤੱਕ ਸਾਰੇ ਮੁਲਕ ਦਾ ਭ੍ਰਮਣ ਕਰਨਾ ਚਾਹੀਦਾ, ਜਿਹੜੀ ਦੌਰਾ ਕਰਨਾ ਚਾਹੀਦਾ ਤਾਂ ਜੋ ਕਾਂਗਰਸ 'ਚ ਨਵੀਂ ਜਾਨ ਫੂਕੀ ਜਾ ਸਕੇ। ਇੱਥੇ ਤੱਕ ਗੱਲ ਮੁੱਕ ਗਈ। ਇੱਥੇ ਤੱਕ ਜਗਮੀਤ ਬਰਾੜ ਨੇ ਗੱਲ ਲੈਣ ਦੀ ਤੇ ਕਿਹਾ ਕਿ ਮੈਨੂੰ ਜੇ ਕਿਸੇ ਨੇ ਨੋਟਿਸ ਜਾਰੀ ਕਰਨਾ ਤੇ ਜਾਂ ਤਾਂ ਪੰਜਾਬ ਮਾਮਲੇ ਦੇ ਇੰਚਾਰਜ ਸ਼ਕੀਲ ਅਹਿਮਦ ਕਰਨ ਜਾਂ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕਰਨ। ਪ੍ਰਤਾਪ ਸਿੰਘ ਬਾਜਵਾ ਇਸ ਕਰਕੇ ਹੱਕਦਾਰ ਨਹੀਂ ਮੈਨੂੰ ਨੋਟਿਸ ਜਾਰੀ ਕਰਨ ਵਾਸਤੇ, ਉਹਦਾ ਅਧਿਕਾਰ ਇਸ ਕਰਕੇ ਨਹੀਂ ਕਿਉਂਕਿ ਮੈਂ ਤਾਂ ਆਲ ਇੰਡੀਆ ਵਰਕਿੰਗ ਕਮੇਟੀ ਦਾ ਮੈਂਬਰ ਵੀ ਰਿਹਾ ਤੇ ਹੁਣ ਸਪੈਸ਼ਲ ਇਨਵਾਈਟੀ ਵੀ ਹੈ ਆਲ ਇੰਡੀਆ ਕਾਂਗਰਸ ਦੇ ਵਿੱਚ। ਤੇ ਇਹ ਗੱਲਾਂ ਜਦੋਂ ਹੋ ਗਈਆਂ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਉਹਨਾਂ ਤੇ ਪ੍ਰੈਸ਼ਰ ਵਧਿਆ, ਉਹਨਾਂ ਨੇ ਅੱਜ ਬਹੁਤ ਤੱਤਾ ਬਿਆਨ ਦੇ ਦਿੱਤਾ। ਉਹਨਾਂ ਨੇ ਸਗੋਂ 2 ਕਦਮ ਅੱਗੇ ਜਾ ਕੇ ਬਿਆਨ ਦਿੱਤਾ ਕਿ ਕਾਂਗਰਸ ਪਾਰਟੀ ਦੇ ਨਾਲ ਮੈਂ ਤਨੋ ਮਨੋ ਹਾਂ, ਪਰ ਮੈਨੂੰ ਇਹ ਦੁੱਖ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਸਧਾਰਨ ਵਰਕਰ ਹੈ, ਕਾਮਨ ਜਿਹੜੇ ਵਰਕਰ ਹੈ, ਉਹਨਾਂ ਨਾਲ ਅਵਾਰਾ ਕੁੱਤਿਆਂ ਵਰਗਾ ਵਿਹਾਰ ਕੀਤਾ ਜਾਂਦਾ। ਨਾਲ ਹੀ ਉਹਨੇ ਇਹ ਵੀ ਕਹਿ ਦਿੱਤਾ ਕਿ 2007 ਤੇ 2012 ਦੀਆਂ ਜਿਹੜੀਆਂ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ, ਜੇ ਪੰਜਾਬ ਕਾਂਗਰਸ ਦਾ ਇੰਚਾਰਜ ਮੈਨੂੰ ਲਾਇਆ ਹੁੰਦਾ, ਕਹਿਣ ਤੋਂ ਭਾਵ ਮੈਨੂੰ ਪ੍ਰਧਾਨ ਲਾਇਆ ਹੁੰਦਾ ਤੇ ਇਸ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ 'ਚ ਹੋਣੀ ਸੀ। ਯਾਨੀ ਉਹਨੇ ਕੈਪਟਨ ਅਮਰਿੰਦਰ ਨੂੰ ਵੀ ਘੇਰਿਆ ਕਿਉਂਕਿ 2007 ਤੇ 2012 ਦੇ ਵਿੱਚ ਕੈਪਟਨ ਅਮਰਿੰਦਰ ਦੇ ਹੱਥ ਕਮਾਨ ਸੀ। ਸੋ ਜਗਮੀਤ ਬਰਾੜ ਨੇ ਸਾਫ਼ ਤੌਰ ਦੇ ਉੱਤੇ ਐਲਾਨੀਆ ਕਿਸਮ ਦਾ ਜਿਹੜੇ ਇਹ ਕਹਿ ਦਿੱਤਾ ਕਿ ਹਾਈ ਕਮਾਨ ਜੋ ਮੇਰਾ ਕਰਨਾ ਚਾਹਵੇ ਕਰ ਲਵੇ, ਮੈਂ ਪਾਰਟੀ 'ਚ ਹਾਂ, ਪਾਰਟੀ 'ਚ ਰਹਿਣਾ ਚਾਹੁੰਦਾ, ਪਰ ਫੈਸਲਾ ਹਾਈ ਕਮਾਨ ਕਰ ਲਵੇ ਉਹਨੇ ਮੈਨੂੰ ਰੱਖਣਾ ਜਾਂ ਨਹੀਂ ਰੱਖਣਾ। ਸੋ ਕਾਂਗਰਸ ਪਾਰਟੀ ਦੇ ਵਿੱਚ ਇੱਕ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਲੱਗ ਸਕਦਾ ਹੈ। ਜੇ ਤਾਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਜਿਹੜੇ ਪੰਜਾਬ ਵਾਲੇ ਆ ਤੇ ਇੱਦਾਂ ਹੀ ਜਿਹੜੇ ਇੰਚਾਰਜ ਲਾਏ ਗਏ ਸ਼ਕੀਲ ਅਹਿਮਦ ਜਾਂ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਇਸ ਮੁੱਦੇ ਨੂੰ ਥੋੜਾ ਹਮਦਰਦੀ ਨਾਲ ਵਿਚਾਰਨਗੇ ਤੇ ਇਸ ਗੱਲ ਨੂੰ ਰੀਥਿੰਕ ਕਰਨਗੇ ਕਿ ਜਿਹੜੀਆਂ ਜਗਮੀਤ ਬਰਾੜ ਨੇ ਗੱਲਾਂ ਉਠਾਈਆਂ ਵੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਵੀ ਤੇ ਦੇਸ਼ ਵਿੱਚ ਕਿਉਂ ਹਾਰੀ, ਉਹਦੇ ਕਾਰਨ ਲੱਭਣੇ ਚਾਹੀਦੇ ਆ। ਜੇ ਇਸ ਪਾਸੇ ਵੱਲ ਵਧਣਗੇ ਉਹ ਤਾਂ ਠੀਕ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਜਗਮੀਤ ਬਰਾੜ ਵਾਸਤੇ ਪੰਜਾਬ ਕਾਂਗਰਸ ਰਹਿਣਾ ਮੁਸ਼ਕਿਲ ਵੀ ਹੋ ਸਕਦਾ ਹੈ। ਪਰ ਇਹਦਾ ਜਗਮੀਤ ਬਰਾੜ ਨੂੰ ਨਿੱਜੀ ਤੌਰ ਤੇ ਮਾੜਾ ਮੋਟਾ ਨੁਕਸਾਨ ਹੋ ਸਕਦਾ ਹੈ, ਉਹਦੇ ਵਾਸਤੇ ਹੋਰ ਆਪਸ਼ਨਸ ਹੋਣਗੀਆਂ ਜਾਂ ਉਹਦੀ ਥੱਲੇ ਕੋਈ ਕੰਮ ਗੱਲਬਾਤ ਥੱਲੇ ਚੱਲ ਰਹੀ ਹੋ ਸਕਦੀ ਹੈ, ਰਣਨੀਤੀ ਕੋਈ ਨਵੀਂ ਬਣ ਰਹੀ ਹੋ ਸਕਦੀ ਹੈ। ਪਰ
ਕਾਂਗਰਸ ਪਾਰਟੀ ਨੂੰ ਇਹਦਾ ਜ਼ਿਆਦਾ ਨੁਕਸਾਨ ਹੋਏਗਾ। ਉਸ ਕਾਂਗਰਸ ਪਾਰਟੀ ਨੂੰ ਜਿਹੜੀ ਪਹਿਲੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਯਾਨੀ ਉਹਦਾ ਪ੍ਰਦਰਸ਼ਨ ਜਿਹੜਾ ਪੰਜਾਬ ਕਾਂਗਰਸ ਦਾ ਕਾਫੀ ਜ਼ਿਆਦਾ ਹੇਠਾਂ ਆ ਚੁੱਕਾ ਹੈ ਤੇ ਜਗਮੀਤ ਬਰਾੜ ਵਰਗਾ ਆਗੂ ਜਿਹੜਾ ਹੈ, ਜਨਤਕ ਆਗੂ ਜਿਹੜਾ ਹੈ, ਜੇ ਉਹ ਵੀ ਖੁੱਸ ਗਿਆ ਉਹਨਾਂ ਤੋਂ ਤਾਂ ਕਾਂਗਰਸ ਪਾਰਟੀ ਦੀ ਹਾਲਤ ਖਾਸ ਤੌਰ ਤੇ ਮਾਲਵੇ ਦੇ ਵਿੱਚ ਹੋਰ ਪਤਲੀ ਹੋ ਜਾਏਗੀ ਜੀ। ਹਾਂਜੀ, ਤੇ ਅਗਲੀ ਗੱਲਬਾਤ ਕਰੀਏ, ਜਿਵੇਂ 2 ਸੀਟਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਵਿੱਚ ਦੋਹਾਂ ਥਾਵਾਂ ਤੋਂ ਜਿਵੇਂ ਕਾਂਗਰਸ ਆ ਜਾਂ ਵੈਸੇ ਤਾਂ 8-8, 9-9 ਜਾਂ 10-10 ਕੈਂਡੀਡੇਟ ਖੜੇ ਹਰੇਕ ਜਗ੍ਹਾ ਤੇ, ਅਤੇ ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹਨਾਂ ਨੇ ਕਾਂਗਰਸ ਨੇ ਤੇ ਅਕਾਲੀਆਂ ਨੇ ਇਹ ਸੀਟਾਂ ਵੰਡ ਲਈਆਂ ਤੇ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਜਿੰਨੇ ਵੀ ਪੋਲੀਟੀਸ਼ੀਅਨ ਆ ਜਾਂ ਕਾਂਗਰਸ ਦੇ ਵੀ ਆ ਤੇ ਉਹ ਉੱਥੇ ਬਹੀਰਾਂ ਘੱਤ ਕੇ ਗਲੀ ਗਲੀ ਦੇ ਵਿੱਚ ਘੁੰਮ ਰਹੇ ਆ। ਇਹਦੇ ਚ ਜਿਹੜੀ ਕਰਨ ਵਾਲੀ ਗੱਲ ਹੈ ਬਲਵਿੰਦਰ ਜੀ, ਮੈਂ ਸਮਝਦਾ ਕਿ ਉਹ ਇਹ ਹੈ ਕਿ ਕਾਂਗਰਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦੀ ਜਿਹੜੀ ਇਕਜੁੱਟਤਾ ਇਹਦੇ ਚ ਨਹੀਂ ਦਿਖਾਈ ਦੇ ਰਹੀ। ਜਿਸ ਭਿਅੰਕਰ ਰੋਗ ਦੀ ਸ਼ਿਕਾਰ ਹੋ ਚੁੱਕੀ ਹੈ ਕਾਂਗਰਸ ਪਾਰਟੀ ਫੁੱਟ ਦੀ, ਉਹ ਰੋਗ ਵੱਧਦਾ ਜਾ ਰਿਹਾ। ਸਿਆਣਪ ਇਸ ਗੱਲ ਚ ਸੀ ਕਾਂਗਰਸ ਪਾਰਟੀ ਦੇ ਐਂਗਲ ਤੋਂ ਜੇ ਗੱਲ ਕਰੀਏ, ਜੇ 2 ਸੀਟਾਂ ਅਜੇ ਕਿਹੜੀ 117 ਸੀਟਾਂ ਤੇ ਚੋਣ ਹੋ ਰਹੀ ਹੈ ਜੀ, 2 ਸੀਟਾਂ ਤੇ ਕਾਂਗਰਸ ਪਾਰਟੀ ਦਾ ਜਿਹੜਾ ਰਵੱਈਆ ਇਸ ਕਿਸਮ ਦਾ ਕਾਂਗਰਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦਾ ਵੀ ਕੈਪਟਨ ਅਮਰਿੰਦਰ ਦੀ ਪਤਨੀ ਪਰਮੀਤ ਕੌਰ ਨੂੰ ਜਿਤਾਉਣ ਲਈ ਤਾਂ ਸਾਰੇ ਜਿੱਤੇ ਹੋਏ ਐਮਐਲਏ ਤੇ ਹਾਰੇ ਹੋਏ ਐਮਐਲਏ ਇਕੱਠੇ ਹੋ ਜਾਣ ਪਟਿਆਲੇ, ਤੇ ਹਰਮਿੰਦਰ ਸਿੰਘ ਜੱਸੀ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਤਲਵੰਡੀ ਸਾਬੋ, ਉਹਦੇ ਕਾਂਗਰਸ ਤੋਂ ਹੌਲੇ ਪ੍ਰਤਾਪ ਸਿੰਘ ਬਾਜਵੇ ਤੋਂ ਬਿਨਾਂ ਕੋਈ ਜਾਵੇ ਨਾ। ਹੁਣ ਇਸ ਵੇਲੇ ਸਾਰੀ ਪਾਰਟੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਦੇ ਆਲੇ ਦੁਆਲੇ ਜਿਹੜੀ ਹੈ ਪੰਜਾਬ ਵਾਲੀ ਇੱਕ ਕਿਸਮ ਦੀ ਕਹਿ ਲਓ ਘੁੰਮ ਰਹੀ ਹੈ। ਪੰਜਾਬ ਕਾਂਗਰਸ ਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਦੇ ਦੁਆਲੇ ਸਾਰੀ ਪਾਰਟੀ, ਇਹ ਇਸ ਗੱਲ ਵੱਲ ਸੰਕੇਤ ਕਰਦਾ ਵੀ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਦਾ ਸਮਾਂ ਆ। ਕੈਪਟਨ ਅਮਰਿੰਦਰ ਨੂੰ ਤੁਸੀਂ ਕਹਿ ਸਕਦੇ ਹੋ ਇਹਦਾ ਲਾਭ ਮਿਲਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨੇ ਅਰੁਣ ਜੇਤਲੀ ਨੂੰ ਹਰਾਇਆ। ਉਹਦਾ ਲਾਭ ਇੰਨਾ ਉਹਨਾਂ ਨੂੰ ਮਿਲਿਆ ਕਿ ਉਹਨਾਂ ਨੂੰ ਡਿਪਟੀ ਲੀਡਰ ਬਣਾ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ, ਤੇ ਹੁਣ ਉਹਨਾਂ ਦੀ ਅੱਖ ਜਿਹੜੀ ਆ ਮੁੜ ਕੇ ਕਾਂਗਰਸ ਦੀ ਪ੍ਰਧਾਨਗੀ ਤੇ ਹੈ ਤੇ ਉਹ ਚਾਹੁੰਦੇ ਆ ਕਿ ਪ੍ਰਨੀਤ ਕੌਰ ਵੱਡੀ ਲੀਡ ਨਾਲ ਜਿੱਤੇ, ਤੇ ਪ੍ਰਨੀਤ ਕੌਰ ਦੀ ਸੀਟ ਪਹਿਲਾਂ ਹੀ ਸੇਫ ਹੈ ਕਿਉਂਕਿ ਲੋਕ ਸਭਾ ਚੋਣਾਂ 'ਚ ਭਾਵੇਂ ਪ੍ਰਨੀਤ ਕੌਰ ਹਾਰ ਗਈ ਪਰ ਉਸ ਸੀਟ ਤੋਂ ਜਿੱਥੋਂ ਉਹ ਚੋਣ ਲੜ ਰਹੀ ਉਸ ਸੀਟ ਤੋਂ ਲੀਡ ਕੀਤਾ ਸੀ ਪ੍ਰਨੀਤ ਕੌਰ ਨੇ 7000 ਵੋਟਾਂ ਨਾਲ, ਤੇ ਉਸੇ ਸੀਟ ਤੋਂ ਕੈਪਟਨ ਅਮਰਿੰਦਰ ਨੇ ਜਿਹੜੀ ਚੋਣ ਜਿੱਤੀ ਸੀ ਪਿਛਲੀ ਵਾਰੀ ਉਹ 42000 ਵੋਟਾਂ ਨਾਲ ਜਿੱਤੀ ਸੀ। ਸੋ ਸੀਟ ਕਾਫੀ ਸੇਵ ਹੈ। ਉਸ ਸੀਟ ਦੇ ਵਿੱਚ ਲੀਡ ਵਧਾਉਣ ਦਾ ਮਾਮਲਾ ਤੇ ਲੀਡ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਸਾਰੀ ਪਾਰਟੀ ਲਾਮਬੰਦ ਹੋ ਗਈ। ਸਾਰੇ ਜਿੱਤੇ ਹੋਏ ਐਮਐਲਏ, ਹਾਰੇ ਹੋਏ ਐਮਐਲਏ ਸਭ ਕੈਪਟਨ ਅਮਰਿੰਦਰ ਦੇ ਆਲੇ ਦੁਆਲੇ ਘੁੰਮ ਰਹੇ 2-4 ਨੂੰ ਛੱਡ ਕੇ। ਤੇ ਪ੍ਰਤਾਪ ਸਿੰਘ ਬਾਜਵਾ ਬਾਰੇ ਕਹਿ ਦਿੱਤਾ ਕੈਪਟਨ ਨੇ ਕਿ ਮੈਂ ਤਾਂ ਜੀ ਨਿਕਲਣਾ ਨਹੀਂ ਪਟਿਆਲੇ। ਪ੍ਰਤਾਪ ਸਿੰਘ ਬਾਜਵਾ ਤਲਵੰਡੀ ਸਾਬੋ ਦੀ ਕਮਾਨ ਸਾਂਭਣ ਗਏ। ਹੁਣ ਇਕੱਲੇ ਪ੍ਰਤਾਪ ਸਿੰਘ ਬਾਜਵਾ ਉੱਥੇ ਕੀ ਗੱਲ, ਕੱਲ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚੇ ਆ। ਐਂ ਲੱਗਦਾ ਜਿੱਦਾਂ ਹਰਮਿੰਦਰ ਸਿੰਘ ਜੱਸੀ ਕਾਂਗਰਸ ਦਾ ਕੈਂਡੀਡੇਟ ਹੀ ਨਹੀਂ ਹੁੰਦਾ ਤੇ ਕਾਂਗਰਸ ਤਾਂ ਇੱਕੋ ਸੀਟ ਲੜ ਰਹੀ ਹੁੰਦੀ ਹੈ ਪੰਜਾਬ ਦੇ ਵਿੱਚ ਪਟਿਆਲੇ ਵਾਲੀ ਜੀ। ਸੋ ਇਸ ਕਰਕੇ ਕਾਂਗਰਸ ਦੀ ਦਿੱਕਤ ਹੈ। ਦਿੱਕਤ ਅਸਲ ਦੇ ਵਿੱਚ ਇਹ ਹੈ ਚੌਧਰ ਦੀ ਲੜਾਈ ਹੈ। ਜੇ ਤਲਵੰਡੀ ਸਾਬੋ ਦੀ ਸੀਟ ਵੀ ਜਿੱਤ ਗਈ ਕਾਂਗਰਸ, ਯਾਨੀ ਹਰਮਿੰਦਰ ਜੱਸੀ ਜੀ ਜਿੱਤ ਗਿਆ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਕਪਤਾਨੀ ਹੈ ਜਾਂ ਸਰਦਾਰੀ ਹੈ ਜਾਂ ਪੰਜਾਬ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਹੈ ਉਹ ਕੁਝ ਸਮਾਂ ਹੋਰ ਚੱਲੇਗੀ। ਕੈਪਟਨ ਇਹ ਨਹੀਂ ਚਾਹੁੰਦਾ। ਕੈਪਟਨ ਹੋਰੀ ਇਹ ਚਾਹੁੰਦੇ ਹੈ ਕਿ ਪ੍ਰਤਾਪ ਸਿੰਘ ਬਾਜਵਾ ਉਸ ਹਲਕੇ 'ਚ ਇੰਚਾਰਜ ਹੈ ਤੇ ਉੱਥੇ ਤਲਵੰਡੀ ਸਾਬੋ 'ਚ ਹਾਰ ਜਾਵੇ ਕਾਂਗਰਸ। ਇਹਦਾ ਭਾਵ ਇਹ ਹੋਇਆ ਵੀ ਕੈਪਟਨ ਇਹ ਭਾਵਨਾ ਹੈ ਕਿ ਉਹ ਹਾਰ ਜਾਵੇ ਤੇ ਅਸੀਂ ਜਿੱਤ ਜਾਈਏ ਤੇ ਮੈਂ ਹਾਈ ਕਮਾਂਡ ਕੋਲ ਪੇਸ਼ ਕਰਾਂ ਕਿ ਪੰਜਾਬ ਕਾਂਗਰਸ ਦਾ ਜੇ ਕੋਈ ਥਾਂ ਪੱਲਾ ਸਵਾਰਨਾ ਤੇ ਮੈਂ ਹੀ ਕਾਬਲ ਹਾਂ। ਪਰ ਇਹਦਾ ਇੱਕ ਮਤਲਬ ਇਹ ਵੀ ਨਿਕਲਦਾ ਕਿ ਕਾਂਗਰਸ ਪਾਰਟੀ ਦੀ ਚਿੰਤਾ ਨਹੀਂ ਹੈ ਕੈਪਟਨ ਨੂੰ। ਜੇ ਪਾਰਟੀ ਦੀ ਚਿੰਤਾ ਹੋਵੇ ਤਾਂ ਜੇ 36 ਐਮਐਲਏ ਇੱਥੇ ਪਟਿਆਲੇ ਆ ਗਏ ਉਹਨਾਂ ਦੇ ਹੱਕ 'ਚ ਵਿੱਚ ਉਹਦੇ ਭੇਜ ਦੇਣ ਉੱਥੇ ਤਲਵੰਡੀ ਸਾਬੋ ਵੀ ਜਾਓ, ਉੱਥੋਂ ਹਰਮਿੰਦਰ ਜੱਸੀ ਵੀ ਜਿਤਾਉਣਾ। ਸੋ ਪਾਰਟੀ ਦੀ ਚਿੰਤਾ ਨਹੀਂ, ਆਪਣੀ ਚਿੰਤਾ ਹੈ ਵੀ ਆਪ ਕਿੱਦਾਂ ਪ੍ਰਧਾਨਗੀ ਹਥਿਆਉਣੀ ਹੈ। ਇਹ ਐਟੀਟਿਊਡ ਜਿਹੜਾ ਆ ਕਿਸੇ ਵੀ ਪਾਰਟੀ ਦੇ ਲੀਡਰ ਦਾ, ਜਿਹੜਾ ਇਹ ਐਟੀਟਿਊਡ ਜਿਹੜਾ ਆ ਉਹ ਪਾਰਟੀ ਵਾਸਤੇ ਘੱਟੋ ਘੱਟ ਕਾਫੀ ਨੁਕਸਾਨਦੇਹ ਹੁੰਦਾ ਹੈ ਜੀ। ਅੱਜ ਤੇ ਅਗਲੀ ਗੱਲ ਕਰੀਏ, ਜਿਵੇਂ ਆਪਾਂ ਨਸ਼ਿਆਂ ਦੀਆਂ ਗੱਲਾਂ ਬਾਤਾਂ ਕਰਦੇ ਵੀ ਰਹੇ ਹਾਂ ਤੇ ਬੜਾ ਡਰਾਮਾ ਰਚਿਆ ਸੀ ਪੰਜਾਬ ਸਰਕਾਰ ਨੇ ਕਿ ਇੱਥੇ ਅਸੀਂ ਹੁਣ ਜਿਹੜਾ ਨਸ਼ਿਆਂ ਤੇ ਰੋਕ ਲਾ ਦਿੱਤੀ ਆ, ਅਸੀਂ ਫੜ ਰਹੇ ਹਾਂ ਜੀ ਜਿਹੜੇ ਨਸ਼ਾ ਵੇਚਦੇ ਤਾਂ ਉਸੇ ਤਰ੍ਹਾਂ ਵਿਕ ਰਿਹਾ ਆ, ਵਿੱਚ ਬਿਲਕੁਲ ਨਹੀਂ ਉਹ ਫੜੇ ਗਏ। ਪਰ ਨਸ਼ੇੜੀਆਂ ਨੂੰ ਫੜ ਲਿਆ ਸੀ ਤਾਂ ਕਹਿੰਦੇ ਸੀ ਫ੍ਰੀ ਇਲਾਜ ਕਰਨਾ। ਕੀ ਉਹ ਵਾਕਈ ਫ੍ਰੀ ਇਲਾਜ ਹੋ ਰਿਹਾ ਉਹਨਾਂ ਦਾ ਜਾਂ ਉਹ ਗੱਲ ਆਈ ਗਈ ਹੋ ਗਈ ਆ? ਪੰਜਾਬ ਸਰਕਾਰ ਦੇ ਤਾਂ ਕਿਆ ਕਹਿਣੇ ਆ। ਪਹਿਲਾਂ ਤਾਂ ਜੀ ਨਸ਼ਿਆਂ ਦੇ ਖਿਲਾਫ ਜੰਗ ਦਾ ਐਲਾਨ ਕਰਕੇ ਜਿਹੜੇ ਡਰੱਗ ਸਮਗਲਰ ਹੈ, ਵੱਡੇ ਸਮਗਲਰ ਹੈ, ਜਿਨ੍ਹਾਂ ਨੂੰ ਸਿਆਸੀ ਛਤਰੀ ਹਾਸਲ ਹੈ, ਉਹਨਾਂ ਨੂੰ ਤਾਂ ਹੱਥ ਪਾਇਆ ਨਹੀਂ। ਪਿੰਡਾਂ ਦੇ ਵਿੱਚ ਡਰੱਗ ਸਮਗਲਰ ਫੜਨ ਦੇ ਨਾਂ ਦੇ ਉੱਤੇ
ਸਧਾਰਨ ਜਿਹੜੇ ਲੋਕ ਨਸ਼ਾ ਜਿਹੜਾ ਕਰ ਰਹੇ ਆ ਜਾਂ ਨਸ਼ਾ 'ਚ ਫਸ ਚੁੱਕੇ ਆ ਤੇ ਉਹਨਾਂ ਨੂੰ ਫੜ ਕੇ ਪਹਿਲਾਂ ਤਾਂ ਜੇਲ੍ਹਾਂ ਸੁੱਟਣਾ ਸ਼ੁਰੂ ਕਰ ਦਿੱਤਾ। 6000 ਜੀ, 6500, 7000 ਕੇਸ ਦਰਜ ਕਰਤਾ ਜੀ ਪੰਜਾਬ 'ਚ, ਬੱਲੇ ਬੱਲੇ ਕਰਾਤੀ ਜੀ ਪੰਜਾਬ ਪੁਲਿਸ ਨੇ। ਤਾਂ ਇਹ ਜਿਹੜੀ ਪੇਸ਼ਕਾਰੀ ਕੀਤੀ ਗਈ, ਹੋਇਆ ਇਹ ਸੀ ਵੀ ਉਹ ਕੋਈ ਸਮਗਲਰ ਨਹੀਂ ਸੀ, ਉਹ ਵਿਚਾਰੇ ਜਿਹੜੇ ਆ ਜਿਹਨਾਂ ਨੂੰ ਲਾ ਦਿੱਤਾ ਨਸ਼ਿਆਂ ਦੇ ਉੱਤੇ ਲਾ ਦਿੱਤਾ ਇਹਨਾਂ ਲੋਕਾਂ ਲਈ, ਡਰੱਗ ਸਮਗਲਰਾਂ ਨੇ, ਉਹ ਲੋਕ ਸੀ। ਉਹਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰ ਨੂੰ ਉਠਾਉਣੀ ਚਾਹੀਦੀ ਸੀ, ਉਹਨਾਂ ਦੇ ਉੱਤੇ ਕੇਸ ਦਰਜ ਕਰਤੇ। ਫਿਰ ਬਾਅਦ ਜਦੋਂ ਰੌਲਾ ਪਿਆ ਮੀਡੀਆ ਦੇ ਵਿੱਚ ਤੇ ਬਾਦਲ ਸਾਹਿਬ ਨੇ ਇੱਕ ਮੋੜ ਕੱਟਿਆ, ਇਹ ਕਹਿ ਕੇ ਨਹੀਂ ਅਸੀਂ ਹੁਣ ਇਹਨਾਂ ਨੂੰ ਜੇਲ੍ਹਾਂ 'ਚ ਨਹੀਂ ਭੇਜਾਂਗੇ, ਇਹਨਾਂ ਨੂੰ ਅਸੀਂ ਨਸ਼ਾ ਛੁਡਾਊ ਕੇਂਦਰਾਂ 'ਚ ਭੇਜਾਂਗੇ ਤੇ ਮੁਫਤ ਇਲਾਜ ਕਰਾਂਗੇ। ਚਲੋ ਕੋਈ ਥਾਵਾਂ ਤੇ ਮੁਫਤ ਇਲਾਜ ਹੋਣਾ ਸ਼ੁਰੂ ਗਿਆ। ਹੁਣ ਨਵਾਂ ਫੈਸਲਾ ਆ ਗਿਆ ਸਰਕਾਰ ਦਾ, ਪੰਜਾਬ ਸਰਕਾਰ ਦਾ ਇਹ ਫੈਸਲਾ ਵੀ ਨਸ਼ਾ ਛੁਡਾਊ ਕੇਂਦਰਾਂ ਤੇ ਜਿਹੜੇ ਲੋਕ ਜਾਣਗੇ ਇਹ ਉਹਨਾਂ ਨੂੰ ਪਹਿਲਾਂ ਤਾਂ ਜਾਂਦੀ ਆਪਣਾ ਦਾਖਲਾ ਫੀਸ ਦੇਣੀ ਪਊ, ਯਾਨੀ ਦਾਖਲ ਹੋਣ ਦੀ ਫੀਸ 1000 ਰੁਪਏ ਤੇ ਫਿਰ ਰੋਜ਼ ਦੇ 200 ਰੁਪਏ ਦੇਣੇ ਪੈਣਗੇ, ਮੁਫਤ ਨਹੀਂ ਇਲਾਜ ਹੁੰਦਾ। ਤੁਸੀਂ ਅੰਦਾਜ਼ਾ ਕਰੋ ਜਿਹੜਾ ਗਰੀਬ ਗੁਰਬਾ ਬੰਦਾ ਆ ਉਹ 6000 ਰੁਪਏ ਕਿੱਥੋਂ ਲਿਆਊਗਾ? 7000 1000 ਪਹਿਲਾਂ ਜਾਂਦੇ ਆ ਤੇ 200 ਰੁਪਏ ਦੇ ਹਿਸਾਬ ਨਾਲ 6000 ਮਹੀਨੇ ਦਾ ਹੋ ਗਿਆ, ਉਹ 7000 ਰੁਪਏ ਕਿੱਥੋਂ ਦੇਗਾ? ਫਿਰ ਜਿਹੜੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹੈ ਫਿਰ ਉੱਥੇ ਨਾ ਜਾਣਗੇ ਲੋਕ। ਇਹ ਇਸ ਵੇਲੇ ਦੀ ਵੱਡੀ ਦਿੱਕਤ ਬਣੀ ਹੋਈ ਹੈ ਤੇ ਇਹਦੇ ਨਾਲ ਗਿਣਤੀ ਘਟੇਗੀ ਨਸ਼ਾ ਛੁਡਾਊ ਕੇਂਦਰਾਂ 'ਤੇ ਜਾਣ ਦੀ ਲੋਕਾਂ ਦੀ। ਯਾਨੀ ਜਿਹੜੀ ਇੱਕ ਪੋਸੀਬਿਲਿਟੀ ਬਣ ਰਹੀ ਸੀ ਵੀ ਲੋਕ ਸ਼ਾਇਦ ਨਸ਼ੇ ਤੋਂ ਦੂਰ ਹੋਣਗੇ, ਇਹ ਜਿਹੜੇ ਨਸ਼ਾ ਛੁਡਾਊ ਕੇਂਦਰ ਸਰਕਾਰੀ ਤੌਰ ਦੇ ਉੱਤੇ ਕੁਝ ਹੈਲਪ ਕਰਨਗੇ, ਪਰ ਉਹ ਹੈਲਪ ਸਰਕਾਰ ਨੇ ਆਪ ਹੀ ਬੰਦ ਕਰਤੀ। ਉਹਦਾ ਭਾਵ ਕੀ ਹੈ? ਦਾ ਭਾਵ ਹੈ ਕਿ ਸਰਕਾਰ ਦੇ ਵਿੱਚ ਇੱਕ ਲੌਬੀ ਐਸੀ ਬੈਠੀ ਹੈ ਜਿਹੜੀ ਨਹੀਂ ਚਾਹੁੰਦੀ ਵੀ ਨਸ਼ੇ ਛੱਡੇ ਜਾਣ, ਇਸ ਕਰਕੇ ਉਹਨਾਂ ਨੇ ਇਹ ਦਬਾਅ ਪਾ ਕੇ ਜਿਹੜਾ ਇੱਕ ਵਾਰ ਫਿਰ ਇਹਨਾਂ ਤੇ ਫੀਸਾਂ ਲਵਾ ਦਿੱਤੀਆਂ। ਸੋ ਅਲਟੀਮੇਟਲੀ ਪੰਜਾਬ ਸਰਕਾਰ ਜਿਹੜੀ ਹੈ ਉਹਦੇ ਕਹਿਣ ਦੇ ਮਾਮਲੇ ਹੋ ਰਿਹਾ, ਕਹਿਣ ਦੇ ਮਤਲਬ ਮਸਲੇ ਆ ਤੇ ਜਿਹੜਾ ਅਮਲੀ ਰੂਪ ਦੇ ਵਿੱਚ ਜੋ ਹੈ ਉਹ ਸਾਡੇ ਸਾਹਮਣੇ ਆ, ਉਹਦੇ ਦਿਖਾਈ ਦੇ ਰਿਹਾ ਬਈ ਜਿਹੜੇ ਲੋਕ ਕਸੂਰਵਾਰ ਨਹੀਂ ਉਹਨਾਂ ਨੂੰ ਫੜਿਆ ਜਾਂਦਾ ਤੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਭੇਜਿਆ ਜਾਂਦਾ ਤੇ ਨਸ਼ਾ ਛਡਾਉਣ ਦੇ ਨਾਂ ਦੇ ਉੱਤੇ ਜਿਹੜੇ ਮਾੜੇ ਮੋਟੇ ਡਰਾਮੇ ਰਚੇ ਸੀ ਉਹ ਡਰਾਮੇ ਵੀ ਹੁਣ ਬੰਦ ਕਰ ਦਿੱਤੇ ਗਏ ਆ ਤੇ ਲੋਕਾਂ ਦੀਆਂ ਜੇਬਾਂ ਜਿਹੜੀਆਂ ਉਹਨਾਂ 'ਤੇ ਡਾਕਾ ਮਾਰਦੀ ਨਵੀਂ ਤਿਆਰੀ ਕਰ ਲਈ ਗਈ ਹੈ। ਇਹਦਾ ਭਾਵ ਇਹ ਆ ਕਿ ਨਸ਼ੇ ਨਹੀਂ ਛਡਾਉਣੇ ਲੋਕਾਂ ਦੇ, ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਨੌਜਵਾਨ ਹੈ ਉਹ ਠੀਕ ਹੈ ਹੌਲੀ ਹੌਲੀ ਸਹਿਕਦੇ ਮੌਤ ਵੱਲ ਜਾ ਰਹੇ ਆ ਤੇ ਉਹਨਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਸਰਕਾਰ ਨੇ, ਉਹਨਾਂ ਦੀ ਕੋਈ ਬਾਂਹ ਨਹੀਂ ਫੜੀ ਜੀ। ਜੀ ਤੇ ਅਗਲੀ ਗੱਲ ਆਪਾਂ ਕਰੀਏ ਹਰਿਆਣੇ ਦੇ ਵਿੱਚ ਜਿਹੜੀਆਂ ਰਾਜਸੀ ਪਾਰਟੀਆਂ ਦੇ ਜਿਹੜੇ ਸਮਝੌਤੇ ਆ ਤੇ ਤੋੜ ਵਿਛੋੜੀਆਂ ਆ, ਉਹਨਾਂ ਦੀ ਕੀ ਅਪਡੇਟ ਆ? ਹਰਿਆਣਾ ਸਾਡੇ ਗੁਆਂਢ 'ਚ ਪੈਂਦਾ ਤੇ ਲਾਜ਼ਮੀ ਤੌਰ ਤੇ ਵੀ ਸਿਆਸਤ ਦੇ ਜਿਹੜੇ ਪ੍ਰਭਾਵ ਹੈ ਉਹ ਸਾਡੇ ਤੇ ਵੀ ਪੈਂਦੇ ਆ। ਉਹਦੇ 'ਚ ਸਾਡੀ ਜਿਹੜੀ ਪੰਜਾਬ ਦੀ ਸਿਆਸਤ ਉਹ ਵੀ ਉੱਥੇ ਅਸਰਅੰਦਾਜ਼ ਹੁੰਦੀ ਹੈ। ਹਰਿਆਣਾ ਜਨਤਾ ਕਾਂਗਰਸ ਜਿਹੜੀ ਚੌਧਰੀ ਭਜਨ ਲਾਲ ਦੇ ਬੇਟੇ ਦੀ ਪਾਰਟੀ ਹੈ ਕੁਲਦੀਪ ਬਿਸ਼ਨੋਈ ਦੀ, ਉਹਦੇ ਨਾਲ ਪਿਛਲੇ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਰਿਹਾ ਜੀ। ਹੁਣ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਵਿੱਚ ਸਰਕਾਰ ਬਣਾ ਲਈ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਭਰਮ ਪੈਦਾ ਹੋ ਗਿਆ ਵੀ ਅਸੀਂ ਤਾਂ ਇਕੱਲੇ ਕਿਤੇ ਵੀ ਲੜ ਸਕਦੇ ਹਾਂ, ਜਿੱਤ ਸਕਦੇ ਹਾਂ। ਅਮਿਤ ਸ਼ਾਹ ਜਿਹਨਾਂ ਨੂੰ ਕਮਾਨ ਸੌਂਪੀ ਗਈ ਆ, ਜਿਹੜੇ ਰਾਈਟ ਹੈਂਡ ਆ ਨਰਿੰਦਰ ਮੋਦੀ ਦੇ, ਜਿਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਆਲ ਇੰਡੀਆ ਦਾ ਭਾਰਤੀ ਜਨਤਾ ਪਾਰਟੀ ਦਾ, ਉਹਨੇ ਐਲਾਨ ਕਰ ਦਿੱਤਾ ਕਿ ਜੇ ਹਰਿਆਣਾ ਜਨਤਾ ਕਾਂਗਰਸ ਨੇ ਸਾਡੇ ਨਾਲ ਸਮਝੌਤਾ ਕਰਨਾ ਵਿਧਾਨ ਸਭਾ ਚੋਣਾਂ ਜਿਹੜੀ ਸਤੰਬਰ ਦੇ ਐਂਡ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਹੋਣੀ ਆ, ਫਿਰ ਪਿਛਲੇ ਵਾਲਾ ਜਿਹੜਾ ਇੱਕ ਫਾਰਮੂਲਾ ਉਹ ਨਹੀਂ ਚੱਲਣਾ, ਅੱਧੀਆਂ ਸੀਟਾਂ ਤੁਸੀਂ ਰੱਖ ਲਓ ਜੀ, ਅੱਧੀਆਂ ਸੀਟਾਂ ਅਸੀਂ ਲੜ ਲਾਂਗੇ। 25 ਤੋਂ ਵੱਧ ਕਹਿੰਦੇ ਅਸੀਂ ਸੀਟਾਂ ਨਹੀਂ ਦਿੰਦੇ ਕੁਲਦੀਪ ਬਿਸ਼ਨੋਈ ਨੂੰ, 25 ਸੀਟਾਂ ਲੈਣੀਆਂ ਲੈਣ ਨਹੀਂ ਤਾਂ ਛੱਡਣ। ਦੂਜੀ ਗੱਲ ਮੁੱਖ ਮੰਤਰੀ ਵੀ ਬੀਜੇਪੀ ਦਾ ਹੋਊਗਾ, ਇਹ ਸ਼ਰਤ ਲਾਤੀ ਅਮਿਤ ਸ਼ਾਹ ਨੇ। ਇਹ ਕੌਣ ਪ੍ਰਵਾਨ ਕਰੇਗਾ? ਹਰਿਆਣਾ ਜਨਤਾ ਕਾਂਗਰਸ ਦੇ ਆਗੂ ਕੁਲਦੀਪ ਬਿਸ਼ਨੋਈ ਇਹ ਪ੍ਰਵਾਨ ਕਰਨਗੇ? ਬਿਲਕੁਲ ਨਹੀਂ ਕਰਨਗੇ। ਇਹਦਾ ਭਾਵ ਹੈ ਕਿ ਇੱਕ ਆਪਣੇ ਵੱਲੋਂ ਹਰਿਆਣਾ ਜਨਤਾ ਕਾਂਗਰਸ ਨਾਲੋਂ ਰਿਸ਼ਤਾ ਤੋੜਨ ਦਾ ਐਲਾਨ ਇੱਕ ਕਿਸਮ ਦਾ ਕਰ ਦਿੱਤਾ ਅਮਿਤ ਸ਼ਾਹ ਨੇ। ਇਹਦੇ ਪਿੱਛੇ ਕੀ ਹੈ ਕਿ ਸੱਚਮੁੱਚ ਭਾਰਤੀ ਜਨਤਾ ਪਾਰਟੀ ਇਕੱਲੀ ਜਿਹੜੀ ਹੈ ਸਰਕਾਰ ਬਣਾ ਸਕਦੀ ਹੈ ਹਰਿਆਣੇ 'ਚ? ਇਹ ਪੋਸੀਬਿਲਿਟੀ ਹੈ ਨਹੀਂ। ਫਿਰ ਦੀ ਰਣਨੀਤੀ ਕੀ ਹੋ ਸਕਦੀ? ਰਣਨੀਤੀ ਇਹ ਆ ਜੋ ਸਾਡੀ ਸਮਝ 'ਚ ਆਉਂਦੀ ਹੈ ਵੀ ਲੋਕ ਸਭਾ ਚੋਣਾਂ ਦੇ ਦੌਰਾਨ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਜਾਂਦੇ ਰਹੇ ਹਰਿਆਣੇ 'ਚ ਤੇ ਬੀਜੇਪੀ ਵਾਲਿਆਂ ਤੇ ਜ਼ੋਰ ਪਾਉਂਦੇ ਰਹੇ ਕਿ ਓਮ ਪ੍ਰਕਾਸ਼ ਚੌਟਾਲਾ ਦੀ ਜਿਹੜੀ ਪਾਰਟੀ ਹੈ ਨਾ ਇੰਡੀਅਨ ਨੈਸ਼ਨਲ ਲੋਕ ਦਲ, ਉਹਦੇ ਨਾਲ ਸਮਝੌਤਾ ਕਰੋ। ਉਦੋਂ ਸਮਝੌਤਾ ਸਿਰੇ ਨਹੀਂ ਚੜਿਆ। ਹੁਣ ਅਸਲ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਚੌਟਾਲਿਆਂ ਦੇ ਨਾਲ ਬੀਜੇਪੀ ਦਾ ਅੱਖ ਮਠਾਕਾ ਚੱਲ ਰਿਹਾ ਤੇ ਬਾਦਲਾਂ ਦੇ ਕਹੇ 'ਚ ਚੱਲ ਰਿਹਾ। ਇਸ ਕਰਕੇ ਜਨਤਾ ਕਾਂਗਰਸ ਦਾ ਸਾਥ ਛੱਡ ਰਹੀ ਹੈ ਬੀਜੇਪੀ। ਯਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਦੇ ਹੋਏਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਬੀਜੇਪੀ ਦਾ। ਫਿਰ ਮਸਲਾ ਇਹ ਵੀ ਕੀ ਜਨਤਾ ਕਾਂਗਰਸ ਫਿਰ ਇਕੱਲੀ ਰਹਿ ਜਾਊਗੀ? ਤੇ ਉਹਦੇ 'ਚ ਸਾਡੀ ਸਮਝ ਇਹ ਕੰਮ ਕਰਦੀ ਹੈ ਵੀ ਸ਼ਾਇਦ ਜਨਤਾ ਕਾਂਗਰਸ ਤੇ ਕਾਂਗਰਸ ਪਾਰਟੀ ਦੇ ਨਾਲ ਹੱਥ ਮਿਲਾਵੇ, ਕਿਉਂਕਿ ਉਹ ਕਾਂਗਰਸ ਪਾਰਟੀ 'ਚ ਟੁੱਟ ਕੇ ਬਣੀ ਸੀ।
ਸੋ ਇਹ ਦੋ ਗੱਠਜੋੜ ਹਰਿਆਣੇ ਦੇ ਵਿੱਚ ਹੁਣ ਆਮੋ ਸਾਹਮਣੇ ਹੋ ਸਕਦੇ ਆ। ਇਹ ਸਾਡੀ ਇੱਕ ਕਿਸਮ ਦੀ ਤੁਸੀਂ ਕਹਿ ਸਕਦੇ ਹੋ ਵੀ ਇਹਦੀ ਵੀ ਭਵਿੱਖਬਾਣੀ ਜਿਸ 'ਤੇ ਅਸੀਂ ਯਕੀਨ ਨਹੀਂ ਰੱਖਦੇ। ਸਾਡਾ ਇੱਕ ਅੰਦਾਜ਼ਾ ਹੈ ਵੀ ਏਦਾਂ ਹੋਣ ਜਾ ਰਿਹਾ। ਇਹੀ ਇੱਕ ਜਿਹੜਾ ਇੱਕ ਐਂਗਲ ਜਿਹੜਾ ਆ ਉਹ ਹਰਿਆਣੇ ਦੀ ਰਾਜਨੀਤੀ ਦਾ ਬਣਦਾ ਦਿਖਾਈ ਦੇ ਰਿਹਾ ਇਸ ਵੇਲੇ ਜੀ। ਅੱਜ ਹੀ ਤੇ ਅੱਗੇ ਗੱਲ ਕਰੀਏ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਹ ਨੇਪਾਲ ਵੀ ਜਾ ਕੇ ਆਏ ਆ ਤੇ ਉਹ ਵੈਸੇ ਉੱਥੇ ਮੰਦਿਰ ਦੇ ਵਿੱਚ ਗਏ ਆ। ਉਹਨਾਂ ਨੇ ਬੜੇ ਦਾਨ ਪੁੰਨ ਕੀਤੇ ਆ। ਬੜੀ ਚੰਗੀ ਗੱਲ ਆ ਕਿ ਉਹਨਾਂ ਨੇ ਸਾਬਤ ਕੀਤਾ ਕਿ ਮੈਂ ਇੱਕ ਧਾਰਮਿਕ ਆਦਮੀ ਵੀ ਹਾਂ। ਤੇ ਉੱਥੇ ਚੰਦਨ ਵੀ ਚੜਾਇਆ, ਉੱਥੇ ਘਿਓ ਵੀ ਚੜਾਇਆ, ਬਹੁਤ ਕੁਛ ਚੜਾਇਆ। ਵੈਸੇ ਉਹ ਅੰਮ੍ਰਿਤਸਰ ਗਏ ਸੀਗੇ ਤੇ ਆਪਣੇ ਦਰਬਾਰ ਸਾਹਿਬ ਨਹੀਂ ਗਏ। ਪਰ ਹੁਣ ਜਿਵੇਂ ਉੱਥੇ ਭਾਰਤ ਦੇ ਵਿੱਚ ਮੁਸਲਮਾਨ ਵੀ ਰਹਿੰਦੇ ਆ, ਪਰ ਉਹ ਕਹਿੰਦੇ ਉੱਥੇ ਉਹਨਾਂ ਨੂੰ ਮੁਬਾਰਕ ਈਦ ਮੁਬਾਰਕ ਕਹਿਣਾ ਵੀ ਭੁੱਲ ਗਏ। ਦੇਖੋ, ਨਰਿੰਦਰ ਮੋਦੀ ਦੀ ਜਿਹੜੀ ਧਾਰਮਿਕਤਾ ਆ ਉਹ ਭਾਰਤ ਦਾ ਜਿਹੜਾ ਇੱਕ ਸੈਕੂਲਰ ਕਿਸਮ ਦਾ ਜਿਹੜਾ ਢਾਂਚਾ ਹੈ ਸਾਡਾ, ਅਨੇਕਤਾ 'ਚ ਏਕਤਾ ਦਾ ਜਿਹੜਾ ਇੱਕ ਸਾਡਾ ਸਲੋਗਨ ਹੈ, ਉਹਦੇ ਮੁਤਾਬਕ ਨਹੀਂ ਟੁਕਦੀ ਦਿਖਾਈ ਦਿੰਦੀ। ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੇ ਉਹ ਟੋਪੀ ਪਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇੱਕ ਮੁਸਲਿਮ ਧਰਮ ਗੁਰੂ ਵੱਲੋਂ ਜਿਹੜਾ ਯਤਨ ਕੀਤਾ ਗਿਆ, ਉਹਨਾਂ ਨੇ ਉਹ ਵਾਪਸ ਕਰ ਦਿੱਤੀ ਸੀ। ਨਰਿੰਦਰ ਮੋਦੀ ਦੀ ਜਿਹੜੀ ਰਾਜਨੀਤੀ ਹੈ, ਹੁਣ ਪ੍ਰਧਾਨ ਮੰਤਰੀ ਹੈ ਭਾਵੇਂ ਉਹ, ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਤਵੱਕੋ ਇਹੀ ਕਰਨੀ ਚਾਹੀਦੀ ਹੈ ਕਿ ਉਹ ਇੱਕ ਭਾਰਤੀ ਪ੍ਰਸੰਗ ਦੇ ਵਿੱਚ ਆਪਣੀਆਂ ਜਿਹੜੀਆਂ ਸਾਰੀਆਂ ਧਾਰਨਾਵਾਂ ਨੂੰ ਸਪਸ਼ਟ ਕਰਨ, ਇੱਕ ਇੰਡੀਅਨ ਹੋਣ ਦੇ ਨਾਤੇ ਦੇ ਉੱਤੇ, ਨਾ ਕਿ ਇੱਕ ਹਿੰਦੂ ਹੋਣ ਦੇ ਨਾਤੇ ਦੇ ਉੱਤੇ। ਪਰ ਬਦਕਿਸਮਤੀ ਇਹ ਹੈ ਕਿ ਉਹਨਾਂ ਦੀ ਰਾਜਨੀਤੀ ਹਿੰਦੂਤਵ ਦੀ ਰਾਜਨੀਤੀ ਹੈ। ਉਹਨਾਂ ਦੀ ਰਾਜਨੀਤੀ RSS ਦੇ ਢਿੱਡ 'ਚੋਂ ਨਿਕਲਦੀ ਹੈ। ਇਸ ਕਰਕੇ ਉਹਨਾਂ ਵਾਸਤੇ ਜਿਹੜਾ ਨੇਪਾਲ ਦੇ ਵਿੱਚ ਜਾ ਕੇ 25 ਕਰੋੜ ਰੁਪਏ ਦੇਣਾ, ਇੱਕ ਮੰਦਰ ਨੂੰ, ਟਰਸਟ ਨੂੰ ਦਾਨ ਕਰਨਾ, ਉਹ ਵਾਜਬ ਹੈ। ਉਹ ਇਸ ਕਰਕੇ ਵਾਜਬ ਹੈ ਕਿਉਂਕਿ ਉਹਨਾਂ ਦੀ ਧਾਰਮਿਕਤਾ ਜਿਹੜੀ ਹੈ ਉਹ ਸਿਰਫ ਇੱਕ ਥਾਂ ਤੇ ਕੇਂਦਰਿਤ ਹੈ। ਉਹ ਧਾਰਮਿਕਤਾ ਦਾ ਜਿਹੜਾ ਆਧਾਰ ਹੈ, ਉਹਦਾ ਕੈਨਵਸ ਜਿਹੜਾ ਆ ਉਹ ਸੁੰਗੜਿਆ ਹੋਇਆ, ਉਹ ਕੈਨਵਸ ਵਿਸ਼ਾਲ ਨਹੀਂ ਹੈ। ਭਾਰਤ ਨੂੰ ਵਿਸ਼ਾਲ ਕੈਨਵਸ ਵਾਲੇ ਵਿਅਕਤੀ ਦੀ ਲੋੜ ਹੈ ਪ੍ਰਧਾਨ ਮੰਤਰੀ ਦੀ ਹੈਸੀਅਤ ਦੇ ਵਿੱਚ। ਹੁਣ ਪ੍ਰਧਾਨ ਮੰਤਰੀ ਉਹ ਬਣ ਗਏ ਤੇ ਘੱਟੋ ਘੱਟ ਅਸੀਂ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜੀ। ਅਸੀਂ ਤਾਂ ਉਹਨਾਂ ਦੀ ਵਿਚਾਰਧਾਰਾ ਦੇ ਅਸੀਂ ਕੋਈ ਨਿਸ਼ਚਿਤ ਨਰਿੰਦਰ ਮੋਦੀ ਦੇ ਖਿਲਾਫ ਨਹੀਂ ਹੈ। ਅਸੀਂ ਤਾਂ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਹਿੰਦੁਸਤਾਨ ਦੀ ਵਿਚਾਰਧਾਰਾ ਜਿਹੜੀ ਹੈ ਉਹਦੇ ਖਿਲਾਫ ਹੈ। ਇਸ ਕਰਕੇ ਅਸੀਂ ਉਹਨੂੰ ਪ੍ਰਧਾਨ ਮੰਤਰੀ ਨਹੀਂ ਬਣਾਇਆ। ਪ੍ਰਧਾਨ ਮੰਤਰੀ ਉਹ ਬਣੇ ਹੈਗੇ ਆ। ਜਿਹੜੀਆਂ ਵਿਰੋਧੀ ਪਾਰਟੀਆਂ ਇਸ ਵੇਲੇ ਹੈ, ਉਹਨਾਂ ਦੀ ਨਲਾਇਕੀ ਕਰਕੇ, ਜਿਹੜੀਆਂ ਲੋਕ ਪੱਖੀ ਧਿਰਾਂ ਜਿਹੜੀਆਂ ਉਹਨਾਂ ਦੀ ਨਲਾਇਕੀ ਕਰਕੇ ਉਹਨਾਂ ਨੇ ਸਪੇਸ ਦਿੱਤੀ, ਉਹਨਾਂ ਨੇ ਸਪੇਸ ਛੱਡੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਉਸ ਖਾਲੀ ਸਪੇਸ ਦੇ ਵਿੱਚ ਉੱਭਰ ਕੇ ਸਾਡੇ ਸਾਹਮਣੇ ਆਈ ਹੈ। ਸੋ ਉਹਨਾਂ ਦੀ ਜਿਹੜੀ ਧਾਰਮਿਕਤਾ ਇਹੀ ਹੈ। ਉਹਨਾਂ ਦੀ ਧਾਰਮਿਕਤਾ ਏਦਾਂ ਹੀ ਨਿਭੇਗੀ, ਆਉਣ ਵਾਲੇ ਸਮੇਂ 'ਚ ਵੀ ਨਿਭੇਗੀ। ਹਾਲੇ ਤਾਂ 2-2.5 ਮਹੀਨੇ ਹੋਏ ਆ। ਕੇਵਲ ਇਹ ਨਹੀਂ ਕਿ ਧਾਰਮਿਕਤਾ ਦੇ ਮੁੱਦੇ ਤੇ, ਆਰਥਿਕਤਾ ਦੇ ਮੁੱਦੇ ਦੇ ਉੱਤੇ ਵੀ ਜੋ ਹਾਲਤ ਇਸ ਵੇਲੇ ਹਿੰਦੁਸਤਾਨ ਦੇ ਹੋਏ ਆ, ਮਤਲਬ ਮੈਨੂੰ ਚੁਟਕਲੇ ਬਣਦੇ ਆ ਨਾ ਜਦੋਂ, ਫਿਰ ਉਹ ਚੁਟਕਲਿਆਂ ਦੇ ਵਿੱਚੋਂ ਤੁਸੀਂ ਸੱਚ ਦੇਖ ਸਕਦੇ ਹੋ। ਜੋ ਲਤੀਫੇ ਬਣਦੇ ਆ ਨਾ, ਕਿਸੇ ਬਾਰੇ ਲਤੀਫੇ ਬਣਦੇ ਆ, ਬਹੁਤ ਸਟਾਈਲ ਹੁੰਦਾ, ਉਹ ਲਤੀਫਿਆਂ ਦੇ ਵਿੱਚ ਤੁਸੀਂ ਸੱਚ ਦੇ ਸਕਦੇ ਹੋ। ਧਾਰਮਿਕਤਾ ਦੇ ਨਾਲ ਨਾਲ ਆਰਥਿਕਤਾ ਦੇ ਉੱਤੇ ਵੀ ਜਾਂ ਆਰਥਿਕ ਇਕੋਨਮੀ ਦੇ ਉੱਤੇ ਵੀ ਕਿਸ ਕਿਸਮ ਦਾ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਜਾਂ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਕਿਸ ਹਿਸਾਬ ਦੇ ਨਾਲ ਭਾਰਤ ਦੀ ਆਰਥਿਕਤਾ ਨੂੰ ਲੈ ਕੇ ਕਿੱਥੇ ਜਾ ਰਹੀ ਹੈ, ਉਹਦਾ ਇੱਕ ਬੜੀ ਮਿਸਾਲ ਜਿਹੜੀ ਹੈ WhatsApp ਤੇ Facebook ਤੇ ਬੜਾ ਉਹ ਲਤੀਫਾ ਇੱਕ ਚੱਲਿਆ। ਉਹ ਲਤੀਫੇ 'ਚ ਬਹੁਤ ਛੋਟਾ ਜਿਹਾ ਲਤੀਫਾ ਉਹਦੇ 'ਚ ਕਿਹਾ ਗਿਆ ਵੀ ਡਾਕਟਰ ਮਨਮੋਹਨ ਸਿੰਘ ਕਿਹਾ ਜਾਂਦਾ ਬੜੇ ਵੱਡੇ ਅਰਥ ਸ਼ਾਸਤਰੀ ਹੈ ਜੀ। ਕਾਹਦੇ ਅਰਥ ਸ਼ਾਸਤਰੀ ਆ? 10 ਸਾਲ ਸਾਡੇ ਪ੍ਰਧਾਨ ਮੰਤਰੀ ਦੇ ਡਾਕਟਰ ਮਨਮੋਹਨ ਸਿੰਘ ਟਮਾਟਰ 100 ਰੁਪਏ ਕਿਲੋ ਨਹੀਂ ਕਰ ਸਕੇ। 2 ਮਹੀਨੇ ਹੋਏ ਆ ਨਰਿੰਦਰ ਮੋਦੀ ਨੂੰ ਆਉਂਦਿਆਂ ਹੀ, ਉਹਨਾਂ ਟਮਾਟਰ 100 ਰੁਪਏ ਕਿਲੋ ਪਹੁੰਚਾ ਦਿੱਤਾ। ਇਹ ਆ ਆਰਥਿਕਤਾ ਨਰਿੰਦਰ ਮੋਦੀ ਦੀ। ਕੱਲ ਤੱਕ ਜਿਹੜੇ ਪਿਆਜ਼ ਮਹਿੰਗੇ ਹੋਣ ਦਾ ਰੌਲਾ ਪਾਉਂਦੇ ਸੀ, ਸਬਜ਼ੀਆਂ ਮਹਿੰਗਾ ਹੋਣ ਦਾ ਰੌਲਾ ਪਾਉਂਦੇ ਸੀ, ਮਹਿੰਗਾਈ ਦੀ ਰੱਟ ਜਿਹਨਾਂ ਨੇ ਲਾਈ ਸੀ, ਅੱਜ ਨੂੰ ਮਹਿੰਗਾਈ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੀ। ਇੱਦਾਂ ਹੀ ਉਹਨਾਂ ਦਾ ਧਰਮ ਦਾ ਇਸ਼ੂ ਆ, ਉਹਨਾਂ ਦੀ ਧਾਰਮਿਕਤਾ ਦਾ ਇਸ਼ੂ ਆ, ਉਹਨਾਂ ਦੀ ਕਹਿ ਲਓ ਵੀ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਜਾਂ ਭਾਰਤੀ ਹੋਣ ਦੇ ਨਾਤੇ ਆਈਡੈਂਟਿਟੀ ਦਾ ਜਿਹੜਾ ਇਸ਼ੂ ਆ ਉਹ ਬੜਾ ਇੰਪੋਰਟੈਂਟ ਹੈ। ਸੋ ਅਸੀਂ ਕਹਿਣਾ ਸਿਰਫ ਇੰਨਾ ਕੀ ਹੈ ਵੀ ਉਹਨਾਂ ਦੀ ਰਾਜਨੀਤੀ ਜਿਹੜੀ ਹੈ ਜਿੱਥੋਂ ਆ ਰਹੀ ਹੈ, ਜਿੱਥੋਂ ਸਿੱਖ ਕੇ ਆਏ ਆ, ਉਹਦੇ ਮੁਤਾਬਕ ਹੀ ਉਹਦੇ ਵਿੱਚੋਂ ਉਹਨਾਂ ਦਾ ਸਾਰਾ ਕੁਝ ਨਿਕਲੇਗਾ, ਉਹਨਾਂ ਦੀ ਧਾਰਮਿਕਤਾ ਵੀ, ਉਹਨਾਂ ਦੀ ਆਰਥਿਕਤਾ ਵੀ। ਜੀ ਤੇ ਮੇਰਾ ਲਾਸਟ ਕੁਐਸਚਨ ਹੈ ਕਿ ਜਿਵੇਂ ਸਕਾਟਲੈਂਡ ਦੇ ਵਿੱਚ ਖੇਡਾਂ ਹੋਈਆਂ ਤੇ ਖਤਮ ਹੋਈਆਂ ਆ ਤੇ ਭਾਰਤ ਨੇ ਉਹਦੇ ਵਿੱਚ ਕਿੰਨੇ ਕੁ ਤਗਮੇ ਜਿੱਤੇ ਆ? ਤਗਮੇ ਜਿੱਤੇ ਆ, ਠੀਕ ਹੈ, ਤਸੱਲੀ ਬਖਸ਼
ਲੋਕ ਕਹਿ ਰਹੇ ਆ ਕਿ ਠੀਕ ਰਿਹਾ ਪ੍ਰਦਰਸ਼ਨ ਜੀ ਭਾਰਤ ਦਾ, ਕਹਿੰਦੇ ਆ ਕਿ ਠੀਕ ਰਿਹਾ ਪ੍ਰਦਰਸ਼ਨ, ਪਰ ਮੈਂ ਇਹਦੇ ਤੇ ਜਿਹੜਾ ਮੈਂ ਮੁਤਫਿਕ ਨਹੀਂ। ਮੈਂ ਸਮਝਦਾ ਕਿ 1.25 ਅਰਬ ਦਾ ਮੁਲਕ ਹੈ ਭਾਰਤ ਸਾਡਾ, 1.25 ਅਰਬ ਦਾ ਮੁਲਕ। ਕਾਮਨਵੈਲਥ ਖੇਡਾਂ ਦੇ ਵਿੱਚ ਵੀ ਕੁੱਲ ਮਿਲਾ ਕੇ ਸਿਰਫ 59 ਤਮਗੇ ਜਿੱਤੇ, ਤੇ ਉਸ ਪ੍ਰਦਰਸ਼ਨ ਨੂੰ ਵੀ ਉਹ ਮੁਲਕ ਨਾ ਦੁਹਰਾ ਸਕੇ ਜਿਹੜਾ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਕਾਮਨਵੈਲਥ ਖੇਡਾਂ ਦੇ ਵਿੱਚ। ਇਹਦੀਆਂ ਪਿਛਲੀ ਖੇਡਾਂ ਜਿਹੜੀਆਂ ਕਾਮਨਵੈਲਥ ਦੀਆਂ ਦਿੱਲੀ 'ਚ ਹੋਈਆਂ ਸੀ 4 ਸਾਲ ਪਹਿਲਾਂ, ਉਹਦੇ 'ਚ 100 ਮੈਡਲ ਜਿੱਤੇ ਸੀ ਅਸੀਂ। ਹੁਣ ਅਸੀਂ 59 ਮੈਡਲਾਂ ਤੇ ਆ ਗਏ। ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਵੀ ਨੰਬਰ 1 ਤਾਂ ਜਿਹੜੀਆਂ ਟੀਮ ਖੇਡਾਂ ਆ, ਜਿੱਦਾਂ ਹਾਕੀ ਹੋ ਗਈ, ਟੀਮ ਖੇਡਾਂ 'ਚ ਅਸੀਂ ਜਿਹੜੇ ਆ ਲਗਾਤਾਰ ਨਾਕਾਮ ਹੁੰਦੇ ਆ। ਅਸੀਂ ਹਾਕੀ ਦੇ ਵਿੱਚ ਫਾਈਨਲ 'ਚ ਪਹੁੰਚ ਕੇ ਵੀ ਅਸੀਂ ਹਾਰ ਗਏ। ਚਲੋ ਫਾਈਨਲ ਤੱਕ ਪਹੁੰਚੇ, ਥੋੜ੍ਹੀ ਤਸੱਲੀ ਹੋ ਸਕਦੀ। ਬਾਕੀ ਟੀਮ ਖੇਡਾਂ ਜਾਂ ਫੁੱਟਬਾਲ ਦਾ ਤਾਂ ਤੁਸੀਂ ਨਾ ਹੀ ਭੁੱਲ ਜਾਓ ਵੀ ਹਿੰਦੁਸਤਾਨ ਦੀ ਕੋਈ ਫੁੱਟਬਾਲ ਦੀ ਟੀਮ ਵੀ ਕਦੀ ਇੰਟਰਨੈਸ਼ਨਲ ਮੈਚ ਖੇਡੀ। ਬਾਕੀ ਜਿਹੜੀਆਂ ਟੀਮ ਖੇਡਾਂ ਉਹਨਾਂ 'ਚ ਵੀ ਅਸੀਂ ਲਗਾਤਾਰ ਹਾਰਦੇ ਹਾਂ। ਟੀਮ ਖੇਡਾਂ 'ਚ ਹਾਰ ਦਾ ਕੀ ਕਾਰਨ ਹੋ ਸਕਦਾ? ਵਿਅਕਤੀਗਤ ਖੇਡਾਂ 'ਚ ਸਾਡੇ ਮੈਡਲ ਆਉਂਦੇ ਆ। ਕੁਸ਼ਤੀ 'ਚ ਆ ਗਿਆ ਮੰਨ ਲਓ, ਜਿਹੜੀ ਵਿਅਕਤੀਗਤ ਖੇਡ ਹੈ ਜਿਹੜੀ ਇਕੱਲੇ ਨੇ ਖੇਡਣੀ ਹੈ। ਵੇਟ ਲਿਫਟਿੰਗ 'ਚ ਆ ਗਿਆ ਮੰਨ ਲਓ, ਤੀਰ ਅੰਦਾਜ਼ੀ 'ਚ ਆ ਗਿਆ, ਨਿਸ਼ਾਨੇਬਾਜ਼ੀ 'ਚ ਆ ਗਿਆ, ਜਿਹੜਾ ਇਕੱਲਾ ਟੈਨਿਸ ਬੰਦਾ ਖੇਡਦਾ ਉਹਦੇ 'ਚ ਆ ਗਿਆ। ਵਿਅਕਤੀਗਤ ਖੇਡਾਂ 'ਚ ਸਾਡੇ ਸੋਨੇ ਦੇ ਮੈਡਲ ਵੀ ਆ ਜਾਂਦੇ ਆ। ਟੀਮ ਖੇਡਾਂ 'ਚ ਅਸੀਂ ਕਿਉਂ ਪਛੜਦੇ? ਉਹਦੇ 'ਚ ਬੇਸਿਕ ਗੱਲ ਇਹ ਹੈ ਵੀ ਟੀਮ ਖੇਡਾਂ ਦੇ ਵਿੱਚ ਭ੍ਰਿਸ਼ਟਾਚਾਰ ਚੱਲਦਾ। ਵਿਅਕਤੀਗਤ ਪ੍ਰਦਰਸ਼ਨ ਜਿਹੜਾ ਸਾਹਮਣੇ ਕੀਤਾ ਜਾ ਰਿਹਾ ਉਹਨੂੰ ਕੋਈ ਸਰਕਾਰੀ ਜਿਹੜਾ ਸਪੋਰਟਸ ਦਾ ਅਫਸਰ ਹੈ ਉਹ ਵੀ ਰੱਦ ਨਹੀਂ ਨਾ ਕਰਦੇ। ਕੱਲ੍ਹ ਨੂੰ ਕੋਈ ਐਥਲੈਟਿਕਸ ਦੇ ਵਿੱਚ ਕੋਈ ਜਾਂਦਾ ਹੈ, ਜਿਹੜਾ ਟਾਈਮ ਕੱਢੇਗਾ 400 ਮੀਟਰ ਦਾ, ਉਹ ਤਾਂ ਸਾਰੀ ਦੁਨੀਆ ਦੇਖੇਗੀ ਨਾ। ਟੀਮ ਖੇਡਾਂ 'ਚ 11 ਖਿਡਾਰੀ ਚੁਣਨੇ ਆ, ਉਹਦੇ 'ਚ ਤੁਸੀਂ ਆਪਣੇ ਭਾਈ ਭਤੀਜਾਵਾਦ ਚਲਾ ਸਕਦੇ ਹੋ। ਇਸ ਕਰਕੇ ਟੀਮ ਖੇਡਾਂ 'ਚ ਇਹ ਪਛੜ ਰਿਹਾ। ਓਵਰਆਲ ਕਿਉਂ ਪਛੜ ਰਿਹਾ? ਕਿਉਂਕਿ ਸਾਡੀ ਕੋਈ ਸਪੋਰਟਸ ਦੀ ਪਾਲਿਸੀ ਨਹੀਂ ਹੈ। ਜਿੱਦਾਂ ਸਾਡੀ ਕਿਸੇ ਵੀ ਸੈਕਟਰ ਦੀ ਕੋਈ ਪਾਲਿਸੀ ਨਹੀਂ, ਨਾ ਸਾਡੀ ਕੋਈ ਐਜੂਕੇਸ਼ਨ ਪਾਲਿਸੀ, ਨਾ ਸਾਡੀ ਕੋਈ ਹੈਲਥ ਪਾਲਿਸੀ, ਨਾ ਕੋਈ ਐਗਰੀਕਲਚਰ ਪਾਲਿਸੀ। ਇੱਥੇ ਸਾਡੀ ਕੋਈ ਸਪੋਰਟਸ ਪਾਲਿਸੀ ਨਹੀਂ ਹੈ। ਜਿੰਨੀ ਦੇਰ ਤੱਕ ਇੱਕ ਸਾਡੇ ਕੋਲ 22ਵੀਂ ਸਪੋਰਟਸ ਪਾਲਿਸੀ ਨਹੀਂ ਹੋਏਗੀ, ਸਾਡੀ ਇਹੀ ਹਾਲਤ ਹੋਏਗੀ। ਇਹਦੇ ਨਾਲ ਜਿਹੜੀ ਮੈਂ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ, ਉਹ ਇਹਦੇ ਤੇ ਸਪੋਰਟਸ ਤੇ ਬਹੁਤ ਲੰਮੀ ਗੱਲਬਾਤ ਹੋ ਸਕਦੀ ਹੈ। ਭਾਵੇਂ ਇਹਦਾ ਕੋਈ 1.5-2 ਘੰਟੇ ਆਪਾਂ ਵੱਖਰਾ ਪ੍ਰੋਗਰਾਮ ਵੀ ਕਰ ਸਕਦੇ ਕਿਤੇ, ਇਸ ਕਰਕੇ ਮੈਂ ਲੰਬੀ ਨਹੀਂ ਗੱਲ ਜਾਂਦਾ। ਪਰ ਜਿਹੜੀ ਇਹਦੇ 'ਚ ਮੈਂ ਵੱਖਰੀ ਗੱਲ ਕਰਨੀ ਚਾਹੁੰਦਾ ਪੰਜਾਬ ਨੂੰ ਜੋੜ ਕੇ ਜੀ, ਉਹ ਇਹ ਹੈ ਵੀ ਦੁੱਖ ਇਸ ਗੱਲ ਦਾ ਹੈ ਵੀ ਪੰਜਾਬੀ ਜਿਹੜੇ ਆਪਣੀ ਪਿਠਾਪੀ ਥਾਪੜਦੇ ਰਹਿੰਦੇ ਆ, ਹਰ ਥਾਂ ਤੇ ਜਾ ਕੇ ਕਹਿਣਗੇ ਵੀ ਪੰਜਾਬੀਆਂ ਵਰਗਾ ਕੋਈ ਨਹੀਂ, ਪੰਜਾਬੀਆਂ ਵਰਗਾ ਕੋਈ ਨਹੀਂ। ਪੰਜਾਬੀ ਕਿੱਥੇ ਗਏ ਵੀ ਖੇਡ ਦੇ ਮੈਦਾਨ 'ਚੋਂ? ਕਿੱਥੇ ਆ ਪੰਜਾਬੀ? ਸਾਡੇ ਗੁਆਂਢ ਹਰਿਆਣਾ 10-12 ਸਾਲਾਂ ਤੋਂ ਹਰਿਆਣੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਤਲਬ ਸੁਸ਼ੀਲ ਕੁਮਾਰ ਹੁਣ ਵੀ ਗੋਲਡ ਮੈਡਲ ਲੈ ਕੇ ਆਇਆ ਜਿਹੜਾ ਰੈਸਲਿੰਗ ਦੇ ਵਿੱਚੋਂ। ਵਿਜੇਂਦਰ ਓਲੰਪਿਕ ਦੇ ਵਿੱਚ ਵੀ ਮੈਡਲ ਜਿੱਤ ਕੇ ਆਇਆ, ਕਾਮਨਵੈਲਥ 'ਚ ਜਿੱਤਿਆ ਮੁੱਕੇਬਾਜ਼ੀ। ਕੁੜੀਆਂ ਹਰਿਆਣੇ ਦੀ ਹੈਰਾਨੀ ਵਾਲੀ ਗੱਲ ਹੈ ਵੀ ਇਸ ਹਰਿਆਣੇ ਦੇ ਵਿੱਚ ਚੌਧਰ ਹੋਣਾ ਚੱਲਦਾ, ਮਤਲਬ ਜਿੱਥੇ ਖਾਪ ਪੰਚਾਇਤਾਂ ਲੱਗਦੀਆਂ ਤੇ ਕੁੜੀ ਮੁੰਡਾ ਜੇ ਕਿਤੇ ਆਪੋ ਵਿੱਚ ਵਿਆਹ ਕਰਾ ਦਿੰਦੇ ਆ ਨੇੜਲੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਮਾਰਨ ਤੱਕ ਦੇ ਹੁਕਮ ਦੇ ਦਿੱਤੇ ਜਾਂਦੇ ਆ। ਉਸ ਹਰਿਆਣੇ ਦੀਆਂ ਕੁੜੀਆਂ ਕਮਾਲ ਕਰ ਗਈਆਂ। ਲਗਭਗ ਵਿਅਕਤੀਗਤ ਖੇਡਾਂ 'ਚ ਉਹਨਾਂ ਨੇ ਬਹੁਤ ਸ਼ਾਨਦਾਰ 29 ਮੈਡਲ ਜਿੱਤੇ ਇਕੱਲੇ ਹਰਿਆਣੇ ਦੀ ਕੁੜੀਆਂ ਨੇ। ਇਹ ਕੋਈ ਛੋਟੀ ਗੱਲ ਨਹੀਂ। ਫਿਰ ਪੰਜਾਬ ਕਿੱਥੇ ਆ ਵੀ? ਪੰਜਾਬ ਨੂੰ ਮੂੰਹ ਛਪਾਉਣ ਲਈ ਵੀ ਥਾਂ ਨਹੀਂ ਲੱਭਦਾ। ਹੁਣ ਪੰਜਾਬ ਤੇ 35 ਸਾਲ ਲਗਾਤਾਰ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਹੋਣੀ ਕਿੱਥੇ ਹੈ? ਕਿ ਕਬੱਡੀ ਕੱਪ ਕਰਾ ਕੇ, ਵਰਲਡ ਕਬੱਡੀ ਕੱਪ ਦੇ ਨਾਂ ਦੇ ਉੱਤੇ ਵੋਟ ਤਮਾਸ਼ੇ ਰਚ ਕੇ, ਕਿ ਜਿਹੜੀ ਹਾਸਲ ਹਰਿਆਣੇ ਦੇ ਖਿਡਾਰੀਆਂ ਨੇ ਹਾਸਲ ਕੀਤੀ ਹੈ ਕਾਮਨਵੈਲਥ ਜਾਂ ਓਲੰਪਿਕ ਦੇ ਵਿੱਚ ਵੀ, ਅਸੀਂ ਉੱਥੇ ਪਹੁੰਚ ਸਕਦੇ ਹਾਂ। ਵਰਲਡ ਕਬੱਡੀ ਕੱਪ ਵੀ ਵੋਟਾਂ ਦਾ ਤਮਾਸ਼ਾ ਬਣਾ ਲਿਆ ਬਾਦਲਾਂ ਨੇ, ਤੇ ਉਹਦੀ ਆੜ ਦੇ ਵਿੱਚ ਵੀ ਨਸ਼ਿਆਂ ਦਾ ਕਾਰੋਬਾਰ ਚੱਲਦਾ। ਸੋ ਮੈਨੂੰ ਇਸ ਗੱਲ ਦਾ ਦੁੱਖ ਹੈ, ਹੈਰਾਨੀ ਹੈ ਵੀ ਅਸੀਂ ਜਿਹੜੇ ਪੰਜਾਬੀ ਹੋਣ ਦਾ ਦਮ ਭਰਦੇ ਆ, ਅਸੀਂ ਕਿੱਥੇ ਹੈ? ਅਸੀਂ ਨਾ ਹੁਣ ਨੈਸ਼ਨਲ ਗੇਮਾਂ ਦੇ ਵਿੱਚ ਕਿਤੇ ਦਿਖਾਈ ਦੇ ਰਹੇ। ਇੱਕਾ ਦੁੱਕਾ ਸਾਡੇ ਖਿਡਾਰੀ ਜ਼ਰੂਰ ਆਪਣਾ ਪ੍ਰਦਰਸ਼ਨ ਕਰਦੇ, ਉਹ ਵਿਅਕਤੀਗਤ ਪ੍ਰਦਰਸ਼ਨ ਹੈ। ਅਸੀਂ ਹੁਣ ਸਪੋਰਟਸ ਦੇ ਇਸ਼ੂ ਦੇ ਉੱਤੇ ਵੀ ਪਛੜ ਗਏ, ਆਪਣੇ ਗੁਆਂਢ ਤੋਂ ਪਛੜ ਗਏ। ਪੰਜਾਬ ਜਿਹੜਾ ਖੁਸ਼ਹਾਲੀ ਦੇ ਮਾਮਲੇ 'ਚ ਨੰਬਰ 1 ਸੂਬਾ ਸੀ ਦੇਸ਼ ਦਾ, ਅੱਜ ਆਪਣੇ ਗੁਆਂਢ ਹਰਿਆਣੇ ਤੋਂ ਪਛੜ ਗਿਆ। 17ਵੇਂ ਨੰਬਰ 'ਤੇ ਅਸੀਂ ਹੁਣ। ਤੇ ਸਪੋਰਟਸ ਦਾ ਤਾਂ ਤੁਸੀਂ ਨਾ ਹੀ ਛੱਡ ਦਿਓ। ਹਰਿਆਣੇ ਦੇ ਖਿਡਾਰੀਆਂ ਨੇ ਕਿਉਂ ਜ਼ਿਆਦਾ ਤਰੱਕੀ ਕੀਤੀ? ਕਾਂਗਰਸੀ ਭਾਵੇਂ ਸਰਕਾਰ ਹੈ ਪਰ ਹਰਿਆਣੇ ਦੇ ਵਿੱਚ, ਪਰ ਉਹਨੇ ਘੱਟੋ ਘੱਟ ਖਿਡਾਰੀਆਂ ਦਾ ਆਦਰ ਮਾਣ ਤਾਂ ਕੀਤਾ ਨਾ। ਹੁਣ ਜਿੱਦਣ ਪਹਿਲਾ ਮੈਡਲ ਜਿੱਤਿਆ ਹਰਿਆਣੇ ਦੇ ਖਿਡਾਰੀਆਂ ਨੇ, ਭੁਪਿੰਦਰ ਸਿੰਘ ਹੁੱਡਾ ਨੇ ਕਹਿ ਦਿੱਤਾ ਵੀ 1 ਕਰੋੜ ਰੁਪਏ ਜਿਹੜਾ ਮੈਡਲ ਜਿੱਤ ਕੇ ਆਊਗਾ, ਗੋਲਡ ਮੈਡਲ ਅਸੀਂ ਹਰਿਆਣਾ ਸਰਕਾਰ ਦੇਗੀ, ਦਿੱਤੀ ਉਹਨਾਂ ਨੇ ਜੀ। ਇੰਡੀਅਨ ਲੋਕਦਲ ਨੇ ਆਪਣਾ ਜਿਹੜਾ ਚੋਣ ਐਲਾਨਨਾਮਾ ਜਾਰੀ ਕਰ ਦਿੱਤਾ, ਉਹ 'ਚ ਕਹਿ ਦਿੱਤਾ ਵੀ 7 ਕਰੋੜ ਰੁਪਏ ਦੇਵਾਂਗੇ ਜਿਹੜਾ ਜਿੱਤੂਗਾ, ਗੋਲਡ ਮੈਡਲ ਜਿੱਤੂਗਾ। ਪੰਜਾਬ ਵਾਲੇ ਅਸੀਂ ਕੀ ਦੇ ਰਹੇ? ਪੰਜਾਬ ਵਾਲੇ ਗੱਲ ਵੀ ਨਹੀਂ ਕਰਕੇ ਰਾਜੀ ਸਪੋਰਟਸ ਦੇ ਇਸ਼ੂ ਦੇ ਉੱਤੇ।
ਸਟੇਡੀਅਮ ਬਣਾਉਣੇ ਜੀ। ਸਟੇਡੀਅਮ ਜਦੋਂ ਵਰਲਡ ਕਬੱਡੀ ਕੱਪ ਦੇ ਨਾਂ ਦੇ ਤਮਾਸ਼ਾ ਕੀਤਾ, ਢੁੱਡੀ ਕੇ ਕਾਲੇ ਦੇ ਵਿੱਚ ਸਟੇਡੀਅਮ 4 ਦਿਨ ਸ਼ਿੰਗਾਰਤਾ। ਅੱਜ ਜਾ ਕੇ ਢੁੱਡੀ ਕੇ ਦਾ ਕਾਲੇ ਦੇਖ ਲਓ, ਲਾਲਾ ਲਾਜਪਤ ਰਾਏ ਦਾ ਪਿੰਡ ਆ, ਜਾ ਕੇ ਦੇਖ ਲਓ ਢੁੱਡੀ ਕੇ ਦੇ ਕਾਲੇ ਦੇ ਵਿੱਚ ਕੀ ਪਿਆ, ਸ਼ੀਸ਼ੀਆਂ ਪਈਆਂ ਨਸ਼ਿਆਂ ਦੀਆਂ। ਸਾਰੇ ਪਿੰਡਾਂ ਦੇ ਸਟੇਡੀਅਮ ਜਿਹੜੇ ਆ ਉੱਜੜ ਗਏ ਆ, ਕਿਤੇ ਕੋਈ ਖੇਡ ਦਾ ਨਜ਼ਰ ਨਹੀਂ ਤੁਹਾਨੂੰ ਆਉਂਦਾ। ਉੱਥੇ ਜਿਹੜੇ ਸ਼ਾਮ ਨੂੰ ਭੰਗਚੀ ਜਿਹੜੇ ਆ ਭੰਗ ਮਲ ਕੇ ਖਾਂਦੇ ਆ ਉੱਥੇ ਬੈਠੇ। ਇਹ ਕਿਹਨੇ ਦੇਖਣਾ? ਇਹ ਸਰਕਾਰ ਕਿਹਦੀ ਸਰਕਾਰ ਹੈ ਇਸ ਵੇਲੇ? ਪੰਜਾਬ ਦੀ ਸਰਕਾਰ। ਉਹਦਾ ਕੋਈ ਜ਼ਿੰਮੇਵਾਰੀ ਨਹੀਂ। ਉਹਨੂੰ ਹਰਿਆਣੇ ਦੀਆਂ ਗੋਲਕਾਂ ਦਿਖਾਈ ਦਿੰਦੀਆਂ ਗੁਰਦੁਆਰੇ ਦੀਆਂ। ਆਪਣੇ ਪਿੰਡਾਂ ਦੇ ਪਿੰਡ ਜਿਹੜੇ ਉੱਜੜ ਰਹੇ ਆ, ਪਿੰਡਾਂ ਦੇ ਵਿੱਚ ਜਿਹੜੀ ਸਲਫਾਤ ਖੇਤਾਂ ਨੂੰ ਸਾਡੀ ਨਿਕਲ ਰਹੀ ਹੈ, ਉਹ ਨਹੀਂ ਦਿਖਾਈ ਦੇ ਰਿਹਾ। ਸੋ ਇਹ ਚਿੰਤਾ ਦਾ ਵਿਸ਼ਾ ਜਿਹੜਾ ਆ ਇੱਕ ਆਮ ਬੰਦੇ ਦੇ ਲਈ ਚਿੰਤਾ ਦਾ ਵਿਸ਼ਾ ਤਾਂ ਹੈ। ਹਕੂਮਤ ਕਰ ਰਹੇ ਜਿਹੜੇ ਲੋਕ ਆ ਉਹਨਾਂ ਦੇ ਮਸਤਕ ਦੇ ਵਿੱਚ ਜ਼ਰਾ ਜਿੰਨੀ ਵੀ ਸ਼ਿਕਨ ਤੱਕ ਹੁੰਦੀ ਹੈ ਇਸ ਮਸਲੇ ਦੇ ਉੱਤੇ, ਜਿਹਦਾ ਲਾਜ਼ਮੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਦੁੱਖ ਹੋਣਾ ਚਾਹੀਦਾ ਜੀ। ਹਾਂ ਜੀ ਬਿਲਕੁਲ। ਇਹ ਜਿਹੜਾ ਦਰਦ ਆ ਇਹ ਜਿੱਥੇ ਵੀ ਕੋਈ ਬੈਠਾ ਆ ਪੰਜਾਬੀ, ਉਸ ਨੂੰ ਦਰਦ ਹੈਗਾ ਆ, ਆਪਣੇ ਦੇਸ਼ ਦਾ ਆ, ਆਪਣੇ ਸੂਬੇ ਦਾ ਆ, ਆਪਣੇ ਕੌਮ ਦਾ ਹੈਗਾ ਆ, ਤੇ ਇਹ ਦਰਦ ਆ ਸਦਾ ਇਸੇ ਤਰ੍ਹਾਂ ਹੀ ਰਹਿਣਾ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਆਏ ਤੇ ਸਾਨੂੰ ਪੰਜਾਬ ਬਾਰੇ ਤੇ ਭਾਰਤ ਦੇ ਵਿੱਚ ਜਾਂ ਅੰਤਰਰਾਸ਼ਟਰੀ ਕੀ ਵਾਪਰਿਆ ਉਹਦੇ ਬਾਰੇ ਦੱਸਿਆ। ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।